ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲਾ ਮਸਲਾ ਭਖਿਆ ਹੋਇਆ, ਉਹਦੇ ਵਿੱਚ ਵੀ ਕੁਛ ਸੱਜਣ ਇਸ ਤਰੀਕੇ ਦੀ ਗੱਲ ਕਰਨ ਲੱਗ ਪਏ ਆ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਆ। ਤੇ ਇਹ ਜੀ ਜਿਹੜਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਮਸਲਾ ਜਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਵਾਲਾ ਮਸਲਾ, ਜਿਹਦੇ 'ਚ ਇੰਡੀਅਨ ਸਟੇਟ ਸਿਸਟਮ ਬਹੁਤ ਕਸੂਤਾ ਫਸਿਆ ਹੋਇਆ ਵੀ ਉਹਦੇ ਤੋਂ ਸਿੱਖ ਕੌਮ ਨੂੰ ਭੜਕਾਉਣ ਦੇ ਲਈ ਇਹ ਮੁੱਦਾ ਬਹੁਤ ਕਾਰਗਰ ਸਾਬਤ ਹੋ ਰਿਹਾ। ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਜਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਉੱਤੇ ਜੋ ਕਾਤਲਾਨਾ ਹਮਲਾ ਹੋਇਆ, ਕਤਲ ਹੋਇਆ, ਭਾਈ ਸਾਹਿਬ ਦਾ ਸ਼ਹੀਦੀ ਹੋਈ ਆ, ਵੀ ਉਹਨਾਂ ਤੋਂ ਧਿਆਨ ਪਾਸੇ ਹੋ ਜਾਊਗਾ। ਉਹ ਮੁੱਦੇ ਉਸੇ ਤਰੀਕੇ ਨਾਲ ਗੰਭੀਰਤਾ ਦੇ ਨਾਲ ਅੱਗੇ ਵਧ ਰਹੇ ਨੇ। ਨਿਖਿਲ ਗੁਪਤਾ ਦੇ ਬਾਰੇ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਕਾਰਵਾਈ ਇੰਡੀਆ ਵੱਲੋਂ ਉਹਦੇ ਸੰਬੰਧ ਵਿੱਚ ਕੀਤੀ ਜਾ ਰਹੀ ਆ ਵੀ ਇਹ ਤਾਂ ਜੀ ਉੱਦਾਂ ਹੀ ਫਸ ਗਿਆ, ਇਹ ਤਾਂ ਐਵੇਂ ਹੈ ਨਹੀਂ ਗਾ ਬੰਦਾ ਇਸ, ਉਹ ਸਾਰੀਆਂ ਗੱਲਾਂ ਹੁਣ ਬੇਮਾਇਨਾ ਸਾਬਤ ਹੁੰਦੀਆਂ ਜਾ ਰਹੀਆਂ ਨੇ। ਸਿੱਖ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਿਲਕੁਲ ਪੀਸਫੁਲ ਤੇ ਡੈਮੋਕ੍ਰੇਟਿਕ ਤਰੀਕੇ ਨਾਲ ਆਪਦੀ ਗੱਲ ਕਹਿ ਰਹੇ ਨੇ ਤੇ ਸਾਡਾ ਸਾਥ ਸਹਿਯੋਗ ਦੁਨੀਆ ਨੂੰ ਦੇਣਾ ਚਾਹੀਦਾ। ਸਾਨੂੰ ਸਾਡਾ ਮੁਲਕ ਚਾਹੀਦਾ, ਕਿਉਂਕਿ ਇਸ ਮੁਲਕ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਹੀ ਗੁਰੂ ਸਾਹਿਬਾਨ ਦੇ ਆਦਰਸ਼ ਸਿਧਾਂਤ ਉਹ ਦੁਨੀਆ ਸਾਹਮਣੇ ਆਉਣਗੇ। 1978 ਵਾਲੇ ਸਾਕੇ ਦਾ ਜਿਹੜਾ ਪੰਥਕ ਤੌਰ ਤੇ ਹੱਲ ਹੋਣਾ ਚਾਹੀਦਾ ਸੀ, ਜਿਹਦੇ ਨਾਲ ਸਿੱਖ ਪੂਰੇ ਨਿਹਾਲ ਹੋ ਜਾਂਦੇ ਕਿ ਬਹੁਤ ਵਧੀਆ ਹੱਲ ਹੋਇਆ, ਉਹ ਜੇ ਨਹੀਂ ਹੋਣ ਦਿੱਤਾ ਤਾਂ ਉਹ ਬਾਦਲ ਦਲ ਉਹਦੇ ਲਈ ਦੋਸ਼ੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਲਈ ਦੋਸ਼ੀ ਹੈ। ਨਕੋਦਰ ਕਾਂਡ, ਉਹ ਜਦੋਂ ਪੁੱਛਿਆ ਬਾਦਲ ਨੂੰ, ਉਹ ਕਹਿੰਦਾ ਜੀ ਇਹੋ ਜਿਹੇ ਕਾਂਡ ਕੂੰਡ ਤਾਂ ਹੁੰਦੇ ਰਹਿੰਦੇ ਆ। ਇਹ ਗੱਲ ਕਹਿ ਕੇ ਉਹਨੇ ਸੰਗਤ ਤੇ ਹੋਰ ਵਿਪਤਾ ਸਹੇੜ ਲਈ, ਕਿਉਂਕਿ ਸਿੱਖਾਂ ਦੀ ਦਰਾਜ਼ਗੀ ਹੋਰ ਵੱਧ ਗਈ। ਉਹ ਰਿਪੋਰਟਾਂ ਛੱਡੋ ਵੀ ਤਵਾੜੀ ਵਾਲੀ ਠੀਕ ਆ ਕਿ ਗਲਤ ਆ, ਪਹਿਲਾਂ ਇਸ ਗੱਲ ਦਾ ਜਵਾਬ ਦਿਓ ਕਿ ਕੀ ਬਾਦਲ ਨੂੰ ਚਾਹੀਦਾ ਨਹੀਂ ਸੀ ਸੱਤਾ 'ਚ ਆਉਣ ਤੋਂ ਬਾਅਦ ਫੌਰੀ ਤੌਰ ਦੇ ਉੱਤੇ, ਪਰ ਉਹ ਘੋਟਣੇ ਹੁਣਾਂ ਨਾਲ ਤਾਂ ਯਾਰੀ ਪਾ ਲਈ। ਸਮੇਤ ਸੈਣੀ ਹੁਣਾਂ ਨੂੰ ਡੀਜੀਪੀ ਲਾਉਂਦੇ ਫਿਰਦੇ ਹੋ, ਇਜ਼ਹਾਰ ਆਲਮ ਵਰਗਿਆਂ ਨੂੰ ਸਾਂਝਾ ਪਾਉਂਦੇ ਫਿਰਦੇ ਹੋ, ਉੱਪਰ ਦੀ ਕਹਿੰਦੇ ਹੋ ਜੀ ਉਹ ਲੋਕ ਕਿਸੇ ਸਾਜ਼ਿਸ਼ ਦੇ ਵਿੱਚੋਂ ਇਹ ਮਸਲੇ ਉਠਾ ਰਹੇ ਨੇ, ਜਿਹੜੇ ਬਾਦਲ ਸਾਹਿਬ ਨੂੰ ਕਹਿੰਦੇ ਆ ਕਿ ਇਹਨੇ ਇਨਸਾਫ ਨਹੀਂ ਦਿੱਤਾ। ਇੰਦਰਾ ਦੇ ਕਾਂਡ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਹੋਈ, ਉਹਦੀ ਚਰਚਾ ਤਾਂ ਬੜੇ ਕਰਦੇ ਆ, ਪਰ ਸਾਨੂੰ ਜਿਹੜੇ ਸਾਡੀ ਚੜ੍ਹਤ ਵਾਲੇ ਦਿਨ ਨੇ ਉਹ ਬੜੀ ਸ਼ਾਨ ਨਾਲ ਮਨਾਉਣੇ ਚਾਹੀਦੇ। ਇੰਦਰਾ ਨੂੰ ਸੋਧਣ ਵਾਲਾ ਦਿਹਾੜਾ ਮਨਾਇਆ ਕਰੀਏ। 6 ਜਨਵਰੀ 1999 ਨੂੰ 89 ਨੂੰ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਰ ਸਿੰਘ, ਜਿਨ੍ਹਾਂ ਨੂੰ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਕੇਸ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਉਹਨਾਂ ਨੇ ਜੋ ਇਤਿਹਾਸ ਸਿਰਜਿਆ, ਉਹਦੀ ਯਾਦ ਖਾਲਸਾ ਪੰਥ ਹਰ ਸਾਲ ਮਨਾਉਂਦਾ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਸ ਤਰੀਕੇ ਦਾ ਜੰਗੀ ਜਿਹਾ ਮਾਹੌਲ ਬਣਦਾ ਦਿਖ ਰਿਹਾ, ਪੂਰੀ ਚਰਚਾ ਇੱਥੇ ਭਾਰਤ ਦੇ ਚੈਨਲ ਅਸੀਂ ਦੇਖਦੇ ਹਾਂ, ਕਿਉਂਕਿ ਅਸੀਂ ਅੰਮ੍ਰਿਤਸਰ ਵਿੱਚ ਬੈਠੇ ਹਾਂ। ਤੇ ਇੱਥੇ ਤਾਂ ਇਉਂ ਲੱਗਣ ਲਾਇਆ ਪਿਆ ਭਾਰਤੀ ਚੈਨਲਾਂ ਨੇ ਵੀ ਜਿਹੜਾ ਦੱਖਣੀ ਕੋਰੀਆ ਤੇ ਉੱਤਰੀ ਕੋਰੀਆ ਦੇ ਵਿਚਾਲੇ ਅੱਜ 2 ਘੰਟੇ ਬੰਬਾਰਮੈਂਟ ਹੋ ਚੁੱਕੀ ਆ ਤੇ ਬਸ ਹੁਣ ਪਰਮਾਣੂ ਜੰਗ ਜਿਹੜੀ ਆ ਉਹ ਲੱਗਣ ਹੀ ਵਾਲੀ ਆ, ਕਿਉਂਕਿ ਇੱਕ ਪਾਸੇ ਅਮਰੀਕਾ ਤੇ ਉਹਦੇ ਸਹਿਯੋਗੀ ਮੁਲਕ ਜਿਹੜੇ ਨੇ ਉਹ ਲਗਾਤਾਰ ਅੱਡ-ਅੱਡ ਥਾਵਾਂ ਦੇ ਉੱਤੇ ਜੰਗੀ ਮਾਹੌਲ ਵਿੱਚ ਨੇ, ਮੁਹਾਜ਼ ਉੱਤੇ ਨੇ, ਤੇ ਦੂਜੇ ਪਾਸੇ ਰੂਸ, ਚੀਨ ਤੇ ਉਹਦੇ ਜਿਹੜੇ ਸਹਾਇਕ ਮੁਲਕ ਨੇ ਉਹ ਨੇ। ਪਰ ਦਿਲਚਸਪ ਗੱਲ ਇਹ ਆ ਵੀ ਸਾਰੀਆਂ ਖਬਰਾਂ ਦੇ ਵਿੱਚੋਂ ਸਾਨੂੰ ਇਹ ਨਹੀਂ ਸਮਝ ਲੱਗਦੀ ਇੱਥੇ ਬੈਠਿਆਂ ਨੂੰ ਕਿ ਇੰਡੀਆ ਜਿਹੜਾ ਭਾਰਤ ਆ ਵੀ ਉਹਦਾ ਕਿਹੜੇ ਪਾਸੇ ਆ, ਉਹ ਅਮਰੀਕਾ ਨਾਲ ਆ, ਰੂਸ ਨਾਲ ਆ, ਜਾਂ ਕਿਸੇ ਨਾਲ ਨਹੀਂ, ਜਾਂ ਕੀ ਚੱਕਰ ਵਿਊ। ਇਹ ਬੜੀ ਅਜੀਬ ਜੀ ਗੱਲ ਆ ਵੀ ਸਮਝ ਹੀ ਨਹੀਂ ਲੱਗਣ ਦਿੱਤੀ ਜਾ ਰਹੀ ਲੋਕਾਂ ਨੂੰ ਕਿ ਭਾਈ ਆਪਾਂ ਕਿਹੜੇ ਧੜੇ ਚ ਆ, ਕਿਹੜੀ ਧਿਰ ਚ ਆ। ਪਰ ਇਸ ਗੱਲ ਦੇ ਨਾਲ ਜਿਹੜਾ ਇਹ ਅੱਜ ਦਾ ਮਾਹੌਲ ਬਣਿਆ ਜੰਗੀ ਜਿਹਾ, ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਇੱਥੇ ਪਹਿਲੋਂ ਚੱਲ ਰਹੀਆਂ ਗੱਲਾਂ ਬਾਤਾਂ ਸੀ ਉਹਦੇ ਉੱਤੇ ਅਸਰ ਪੈਣ ਦਾ ਪੂਰੀ ਸੰਭਾਵਨਾ, ਕਿਉਂਕਿ ਜਦੋਂ ਬਹੁਤ ਵੱਡੀ ਕੋਈ ਘਟਨਾ ਇੰਟਰਨੈਸ਼ਨਲ ਲੈਵਲ ਤੇ ਵਾਪਰ ਰਹੀ ਹੁੰਦੀ ਆ ਤਾਂ ਬਹੁਤ ਸਾਰੇ ਜਿਹੜੇ ਬਹੁਤ ਸੈਂਸਿਟਿਵ, ਗੰਭੀਰ ਤੇ ਅਹਿਮ ਮਸਲੇ ਹੁੰਦੇ ਆ ਉਹ ਫਿਰ ਦੱਬੇ ਜਾਂਦੇ ਨੇ। ਇੱਥੋਂ ਤੱਕ ਕਿ ਸਾਡੇ ਜਿਵੇਂ ਅੱਜ ਕੱਲ੍ਹ ਸਾਡੇ ਬੰਦਿਆਂ ਨੂੰ ਆਦਤ ਪੈ ਗਈ ਆ ਵੀ ਹਰ ਗੱਲ ਦੇ ਵਿੱਚ ਕੋਈ ਸਾਜ਼ਿਸ਼ ਲੱਭਣ ਦੀ ਕੋਸ਼ਿਸ਼ ਕਰਦੇ ਆ
ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲਾ ਮਸਲਾ ਭਖਿਆ ਹੋਇਆ, ਉਹਦੇ ਵਿੱਚ ਵੀ ਕੁਛ ਸੱਜਣ ਇਸ ਤਰੀਕੇ ਦੀ ਗੱਲ ਕਰਨ ਲੱਗ ਪਏ ਆ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਆ। ਤੇ ਇਹ ਜੀ ਜਿਹੜਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਮਸਲਾ ਜਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਵਾਲਾ ਮਸਲਾ, ਜਿਹਦੇ ਚ ਇੰਡੀਅਨ ਸਟੇਟ ਸਿਸਟਮ ਬਹੁਤ ਕਸੂਤਾ ਫਸਿਆ ਹੋਇਆ ਵੀ ਉਹਦੇ ਤੋਂ ਸਿੱਖ ਕੌਮ ਨੂੰ ਭਟਕਾਉਣ ਦੇ ਲਈ ਇਹ ਮੁੱਦਾ ਬਹੁਤ ਕਾਰਗਰ ਸਾਬਤ ਹੋ ਰਿਹਾ। ਤੇ ਇਹ ਗੱਲ ਤਾਂ ਚਲੋ ਆਪਾਂ ਮੰਨ ਸਕਦੇ ਹਾਂ ਬਈ ਜਦੋਂ ਕੋਈ ਇਸ ਤਰੀਕੇ ਦਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਦਾ ਜਾਂ ਸਿੱਖ ਜਿਹੜਾ ਪੰਜਾਬ ਨਾਲ ਸਿੱਧਾ ਜੁੜਿਆ ਮਸਲਾ ਇੱਥੇ ਸਾਨੂੰ ਜ਼ਿਆਦਾ ਪ੍ਰਭਾਵਿਤ ਕਰਦਾ, ਪਰ ਇਹਦਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਕੋਈ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਜਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਉੱਤੇ ਜੋ ਕਾਤਲਾਨਾ ਹਮਲਾ ਹੋਇਆ, ਕਤਲ ਹੋਇਆ, ਭਾਈ ਸਾਹਿਬ ਦਾ ਸ਼ਹੀਦੀ ਹੋਈ ਆ, ਵੀ ਉਹਨਾਂ ਤੋਂ ਧਿਆਨ ਪਾਸੇ ਹੋ ਜਾਊਗਾ। ਉਹ ਮੁੱਦੇ ਉਸੇ ਤਰੀਕੇ ਨਾਲ ਗੰਭੀਰਤਾ ਦੇ ਨਾਲ ਅੱਗੇ ਵੱਧ ਰਹੇ ਨੇ। ਤੇ ਜਿਸ ਤਰੀਕੇ ਨਾਲ ਨਿਖਿਲ ਗੁਪਤਾ ਦਾ ਸਾਰਾ ਚੱਕਰ ਚੱਲ ਰਿਹਾ, ਇੱਥੇ ਵੀ ਅੱਜ ਅਖਬਾਰਾਂ 'ਚ ਖਬਰ ਛਪੀ ਆ ਕਿ ਅਦਾਲਤ ਨੇ, ਸੁਪਰੀਮ ਕੋਰਟ ਨੇ ਇਸ ਮਾਮਲੇ ਉੱਤੇ ਜਿਹੜਾ ਫੈਸਲਾ ਆਪਦਾ ਸੁਣਾ ਦਿੱਤਾ ਹੈਗਾ। ਤੇ ਹੁਣ ਨਿਖਿਲ ਗੁਪਤਾ ਦੇ ਬਾਰੇ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਕਾਰਵਾਈ ਇੰਡੀਆ ਵੱਲੋਂ ਉਹਦੇ ਸੰਬੰਧ ਵਿੱਚ ਕੀਤੀ ਜਾ ਰਹੀ ਆ ਵੀ ਇਹ ਤਾਂ ਜੀ ਉਦਾਂ ਹੀ ਫਸ ਗਿਆ, ਇਹ ਤਾਂ ਐਵੇਂ ਹੈ ਨਹੀਂਗਾ ਬੰਦਾ ਇਸ, ਉਹ ਸਾਰੀਆਂ ਗੱਲਾਂ ਹੁਣ ਬੇਮਾਇਨਾ ਸਾਬਤ ਹੁੰਦੀਆਂ ਜਾ ਰਹੀਆਂ ਨੇ। ਤੇ ਅਮਰੀਕਾ ਦੀ ਕੋਰਟ ਦੇ ਵਿੱਚ ਕਿਉਂਕਿ ਇਹ ਕੋਈ ਸਿਆਸੀ ਬਿਆਨਬਾਜ਼ੀ ਤਾਂ ਹੋਈ ਨਹੀਂ, ਅਦਾਲਤ ਦੇ ਵਿੱਚ ਉੱਥੇ ਇਹ ਮਾਮਲਾ ਜਿਹੜਾ ਹੈਗਾ ਅੱਗੇ ਵੱਧ ਰਿਹਾ। ਤੇ ਅਦਾਲਤੀ ਸੁਣਵਾਈ ਦਰਮਿਆਨ ਹੀ ਜਦੋਂ ਇਹ ਜਿਹੜਾ ਨਿਖਿਲ ਗੁਪਤਾ ਇਹਨੂੰ ਚੈੱਕ, ਜਿੱਥੇ ਵੀ ਉਹ ਜੇਲ੍ਹ 'ਚ ਹੈ ਉੱਥੋਂ ਜਦੋਂ ਲੈ ਕੇ ਉੱਥੇ ਜਾਣਗੇ ਅਮਰੀਕਾ ਦੇ ਵਿੱਚ, ਜਦੋਂ ਉੱਥੇ ਹੋਰ ਭੇਤ ਖੁੱਲਣਗੇ ਤੇ ਖਾਸ ਤੌਰ ਦੇ ਉੱਤੇ ਜਿਹੜਾ ਇੰਡੀਅਨ ਭਾਰਤੀ ਇਸ ਮਾਮਲੇ ਵਿੱਚ ਅਫਸਰ ਇਨਵੋਲਵ ਆ, ਖੁਫੀਆ ਏਜੰਸੀ ਅਧਿਕਾਰੀ, ਉਹਦੇ ਬਾਰੇ ਵੀ ਚਰਚਾ ਜਿਹੜੀ ਹੈਗੀ ਆ ਉਹ ਹੋਵੇਗੀ, ਉਹਦਾ ਨਾਂ ਵੀ ਸਾਹਮਣੇ ਆਵੇਗਾ। ਹੋਰ ਬੜੇ ਰਾਜ ਨੇ। ਸੋ ਇਹ ਗੱਲ ਇਸ ਕਰਕੇ ਛੇੜੀ ਆ ਕਿ ਠੀਕ ਆ ਕਿ ਇਹ ਚੱਕਰ ਵੀ ਚੱਲਦੇ ਹੁੰਦੇ ਆ ਕਿਸੇ ਮੁੱਦੇ ਤੋਂ ਕਿਸੇ ਗੱਲ ਨੂੰ ਭੜਕਾਉਣਾ, ਪਰ ਇਹ ਆਪਾਂ ਸਮਝ ਲਈਏ ਕਿ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਕਾਤਲਾਨਾ ਹਮਲੇ ਦੀ ਜਿਹੜੀ ਸਾਜ਼ਿਸ਼ ਫੜੀ ਗਈ ਹੈ ਉਹ ਕੋਈ ਨਿੱਕੀ ਮੋਟੀ ਘਟਨਾ ਨਹੀਂ, ਉਹ ਗੱਲ ਅੱਗੇ ਵਧੇਗੀ ਤੇ ਉਹਦਾ ਕੋਈ ਫਰੂਟਫੁਲ ਰਿਜ਼ਲਟ ਜਿਹੜਾ ਹੈਗਾ ਉਹ ਮਿਲੇਗਾ। ਇਹ ਵੀ ਗੱਲ ਆ ਵੀ ਇਸ ਮਸਲੇ ਦੇ ਨਾਲ ਹੀ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਵਾਲਾ ਮਾਮਲਾ ਜੁੜਿਆ ਹੋਇਆ ਤੇ ਉਹ ਵੀ ਇਸ ਚੀਜ਼ ਦੇ ਨਾਲ ਜੁੜਿਆ ਹੋਣ ਕਰਕੇ ਉਹਦੇ ਉੱਤੇ ਵੀ ਇਸ ਚੀਜ਼ ਦਾ ਜਿਹੜੀ ਅਮਰੀਕਾ ਵਾਲੀ ਅਦਾਲਤੀ ਕਾਰਵਾਈ ਆ ਉਹਦਾ ਅਸਰ ਪਵੇਗਾ। ਇਹ ਇੰਨਾ ਸੌਖਾ ਨਹੀਂ ਖੜਾ ਛੁੱਟਦਾ ਇੰਡੀਆ ਦਾ, ਤੇ ਇਹ ਸਾਨੂੰ ਸਾਫ਼ ਦਿਖ ਰਿਹਾ ਹੈਗਾ ਕਿ ਇਹ ਜਿਹੜਾ ਮਾਮਲਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਵੇਂ ਹੀ ਰੈਲੇਵੈਂਟ ਬਣਿਆ ਰਹਿਣਾ। ਤੇ ਇਹ ਗੱਲ ਤੋਂ ਅੱਗੇ ਜੇ ਚੱਲੀਏ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਮਾਮਲਾ, ਇਹ 'ਚ ਆਪਾਂ ਕੱਲ ਵੀ ਇਹ ਗੱਲ ਚਰਚਾ ਕੀਤੀ ਸੀਗੀ ਕਿ ਅਸਲੀ ਕਹਾਣੀ ਤਾਂ ਇਹ ਆ ਕਿ ਜਿਹੜੇ ਭਾਰਤੀ ਸਟੇਟ ਆ, ਇੰਡੀਅਨ ਸਟੇਟ ਆ, ਉਹਨੇ ਸਿੱਖਾਂ ਦਾ ਕਤਲੇਆਮ, ਨਸਲਕੁਸ਼ੀ ਕੀਤੀ ਕਰਾਈ ਤੇ ਅੱਜ ਵੀ ਚੱਲ ਰਹੀ ਆ, ਕਿਉਂਕਿ ਸਿੱਖਾਂ ਦੀ ਹੋਂਦ ਹਸਤੀ ਨੂੰ ਮਿਟਾਉਣਾ ਇੰਡੀਆ ਦਾ ਨਿਸ਼ਾਨਾ ਹੈ। ਉਹਦੇ ਤਹਿਤ ਜਿੱਥੇ ਹੋਰ ਬਹੁਤ ਵੱਡੀ ਗਿਣਤੀ 'ਚ ਕਤਲ ਹੋਏ, ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ ਇੱਕ ਬਹੁਤ ਵੱਡੇ ਅਰਥ ਭਰਪੂਰ ਘਟਨਾਕ੍ਰਮ ਦਾ ਨਤੀਜਾ ਵਾ। ਭਾਈ ਗੁਰਦੇਵ ਸਿੰਘ ਕੌਂਕੇ ਹੱਥ ਵਿੱਚ ਹਥਿਆਰ ਲੈ ਕੇ ਕੋਈ ਮੈਦਾਨ 'ਚ ਜੂਝਣ ਵਾਲੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਾਂ ਬਾਬਾ ਮਾਨੋ ਚਾਹਲ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਖਵਿੰਦਰ ਸਿੰਘ ਸੰਘਾ ਜਾਂ ਹੋਰ ਖਾੜਕੂ ਜਰਨੈਲਾਂ ਵਰਗੇ ਕੰਮ ਵਿੱਚ ਨਹੀਂ ਸੀ। ਉਹ ਓਵਰਗਰਾਉਂਡ ਫਰੰਟ ਦੇ ਉੱਤੇ ਬੈਠੇ ਸੀ ਤੇ ਇੰਡੀਅਨ ਸਟੇਟ ਨੂੰ ਇਹ ਸਾਫ਼ ਦਿਖਦਾ ਸੀ ਕਿ ਖਾਲਿਸਤਾਨੀ ਸੰਘਰਸ਼ ਦੇ ਇਹੋ ਜਿਹੇ ਸਿੰਬਲ ਆ ਜਿਹੜੇ ਉਹਨਾਂ ਦੇ ਹੁੰਦਿਆਂ ਇਹ ਲਹਿਰ ਦਾ ਭੋਗ ਪੈਣਾ ਨਾਮੁਮਕਿਨ ਆ। ਅਸੀਂ ਬੇਸ਼ੱਕ 10 ਲੱਖ ਬੰਦਾ ਮਾਰ ਦਈਏ। ਸੋ ਇਹ ਵੀ ਸਟੇਟ ਚਾਹੁੰਦੀ ਸੀਗੀ ਕਿ ਅਸੀਂ ਇਹ ਸਿੱਖਾਂ ਨੂੰ ਅਕਲ ਦਈਏ, ਸਬਕ ਦਈਏ, ਪਾਠ ਪੜ੍ਹਾਈਏ ਇਹਨਾਂ ਨੂੰ ਕਿ ਅਸੀਂ ਤਾਂ ਕਿਸੇ ਨੂੰ ਨਹੀਂ ਬਖਸ਼ਣਾ ਜਿਹੜਾ ਵੀ ਖਾਲਿਸਤਾਨ ਵਾਲੇ ਪਾਸੇ ਖੜਾ ਹੋਊਗਾ। ਜਿਹਨੇ ਬਚਣਾ ਉਹ ਖਾਲਿਸਤਾਨ ਛੱਡੋ, ਸਿੱਖੀ ਛੱਡੋ। ਸੋ ਉਸ ਗੱਲ ਦੇ ਵਿੱਚ ਕਿ ਖਾਲਿਸਤਾਨੀ ਲਹਿਰ ਨੂੰ ਕਰਾਰਾ ਝਟਕਾ ਮਾਰਨ ਦੇ ਲਈ ਭਾਈ ਗੁਰਦੇਵ ਸਿੰਘ ਕੌਂਕੇ ਦਾ ਉਹਨਾਂ ਦਿਨਾਂ ਦੇ ਵਿੱਚ ਕਤਲ ਕਰਵਾਉਣਾ ਇੰਡੀਅਨ ਸਟੇਟ ਦਾ ਇੱਕ ਬਹੁਤ ਫੈਸਲਾ ਸੋਚ ਸਮਝ ਕੇ ਲਿਆ ਫੈਸਲਾ ਸੀ। ਉਹਦੇ ਵਿੱਚ ਜਿਹੜੇ ਅਫਸਰ ਆ ਉਹਨਾਂ ਨੂੰ ਬਚਾਉਣ ਲਈ ਜਿਸ ਤਰੀਕੇ ਨਾਲ
सरदार गुरतेज सिंह IAS ने दसिया कि जदों असीं गए तां उत्थे सवरना घोटना तां बैडरूम दे विच सीगा सरदार प्रकाश सिंह बादल दे। तो सरदार प्रकाश सिंह बादल ने ਉਹੀ सारा कुछ कीता ਜਿਹੜਾ ਬੇਅੰਤੇ ਬੁੱਚੜ ने ਇਹਨਾਂ ਅਫਸਰਾਂ ਦੇ ਬਾਰੇ ਕੀਤਾ। ਔਰ ਇਹ ਗੱਲ ਮੰਨੋ ਕਿ ਇਹ ਸਾਰੇ ਸਟੇਟ ਦੇ ਜਮੂਰੇ ਨੇ। ਠੀਕ ਆ, ਸਾਨੂੰ ਗੁੱਸਾ ਆਉਂਦਾ, ਉਹ ਗੁੱਸਾ ਇਸ ਗੱਲ ਤੋਂ ਜ਼ਿਆਦਾ ਆਉਂਦਾ ਕਿ ਅਸੀਂ ਬਾਦਲ ਦਲ ਨੂੰ ਅਕਾਲੀ ਦਲ ਮੰਨ ਲਿਆ ਤੇ ਅਸੀਂ ਇਹ ਸੋਚ ਲਿਆ ਵੀ ਸ਼ਾਇਦ ਇਹ ਸਾਡੀ ਗੱਲ ਜਿਹੜੀ ਹੈਗੀ ਆ ਸੱਚੀ ਸੁੱਚੀ ਉਹਨੂੰ ਅੱਗੇ ਤੋਰਨਗੇ। ਹੁਣ ਇਹ ਗੁੱਸਾ ਜਿਹੜਾ ਅਕਾਲੀ ਦਲ ਦੇ ਉੱਤੇ ਜਾਂ ਅਕਾਲੀ ਲੀਡਰਾਂ ਤੇ ਜਾਂ ਆਪਦੇ ਬੰਦਿਆਂ ਤੇ ਜ਼ਿਆਦਾ ਇਸ ਕਰਕੇ ਆਉਂਦਾ ਕਿਉਂਕਿ ਆਪਾਂ ਜਦੋਂ ਧੋਖਾ ਖਾ ਲੈਨੇ ਆ, ਜਦੋਂ ਆਪਾਂ ਕਿਸੇ ਛਲ ਕਪਟ ਦਾ ਸ਼ਿਕਾਰ ਹੋ ਜਾਂਦੇ ਆ, ਉਦੋਂ ਆਪਾਂ ਨੂੰ ਉਸ ਬੰਦੇ ਉੱਤੇ ਜ਼ਿਆਦਾ ਰੋਹ ਚੜਦਾ ਜਿਹੜਾ ਜਿਹਨੂੰ ਅਸੀਂ ਆਪ ਦਾ ਮੰਨਦੇ ਹੋਈਏ ਵੀ ਉਹ ਤਾਂ ਠੱਗ ਚੋਰ ਡਾਕੂ ਹੈਗੇ ਹੀ ਆ, ਪਰ ਤੂੰ ਤਾਂ ਸਾਡਾ ਸੀ ਨਾ ਆਪ। ਸੋ ਭਾਰਤੀ ਹਕੂਮਤੀ ਸਿਸਟਮ ਨੇ ਜਿਸ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਕਰਾਈ ਆ, ਉਹਦੇ ਵਿੱਚ ਜਿਹੜੇ ਸਿੱਖਾਂ ਦੇ ਘਰਾਂ 'ਚ ਜੰਮ ਕੇ ਇਹ ਝੂਠ ਬੋਲ ਕੇ ਕਿ ਅਸੀਂ ਤੁਹਾਡੇ ਆ, ਉਹ ਸਿੱਖਾਂ ਦਾ ਕਤਲੇਆਮ ਕਰਦੇ ਰਹੇ, ਉਹਨਾਂ ਤੇ ਜ਼ਿਆਦਾ ਗੁੱਸਾ ਆਉਂਦਾ। ਮੈਂ ਇਹਨੂੰ ਹੋਰ ਸੌਖਾ ਕਰਦਾ। ਇੱਕ ਗੁਰਪ੍ਰੀਤ ਸਿੰਘ ਤੂਰ ਆ, ਹੁਣ ਤਾਂ ਰਿਟਾਇਰ ਹੋ ਗਿਆ ਅਫਸਰ, ਉਹਦੀ ਬੜੀ ਸ਼ੋਭਾ ਤੁਸੀਂ ਸੁਣ ਸਕਦੇ ਹੋ। ਵਧੀਆ ਕਿਤਾਬਾਂ ਲਿਖਦਾ, ਵਧੀਆ ਲੇਖ ਲਿਖਦਾ ਤੇ ਬਹੁਤ ਸ਼ਾਨਦਾਰ ਪਰਸਨੈਲਿਟੀ ਉਹਦੇ ਲੋਕਾਂ ਦੇ ਵਿੱਚ ਅਕਸ ਬਣਿਆ ਹੋਇਆ ਵੀ ਕਮਾਲ ਦਾ ਬੰਦਾ। ਤੇ ਉਹਦੇ ਵੀ ਬੜਾ ਜੀ ਉਹ ਤਾਂ ਧਰਮੀ ਕਰਮੀ ਆ ਜੀ। ਇਦਾਂ ਦੇ ਹੋਰ ਵੀ ਕਈ ਅਫਸਰਾਂ ਨੇ ਆਪਦਾ ਇਹੋ ਜਿਹਾ ਬਣਾਇਆ ਹੋਇਆ ਤੇ ਹੋਣ 'ਚ ਬੜਾ ਫਰਕ ਆ, ਕਿਉਂਕਿ ਜਿਹਦਾ ਵਾਹ ਪੈਂਦਾ ਸਾਡੇ ਵਰਗੇ ਦਾ ਉਹਨੂੰ ਪੁੱਛ ਕੇ ਦੇਖੋ ਵੀ ਉਹ ਕਿੰਨਾ ਕੁ ਧਰਮੀ ਕਰਮੀ ਹੈ। ਇਦਾਂ ਦੇ ਹੋਰ ਬੜੇ ਅਫਸਰ ਨੇ ਤੇ ਉਹਨਾਂ ਤੇ ਜ਼ਿਆਦਾ ਗੁੱਸਾ ਆਉਂਦਾ ਵੀ ਮੈਨੂੰ ਜਾਂ ਮੇਰੇ ਵਰਗਿਆਂ ਨੂੰ ਦੁੱਲੇ ਬੁੱਚੜ ਉੱਤੇ ਜਾਂ ਹੋਰ ਜਿਹੜੇ ਅਫਸਰਾਂ ਨੇ ਸਾਡੇ ਤੇ ਜ਼ੁਲਮ ਕੀਤਾ, ਉਹਨਾਂ ਦੀ ਬਜਾਏ ਜਿਹੜੇ ਇਦਾਂ ਦੇ ਬਣ ਕੇ ਰਹਿੰਦੇ ਆ ਗੁਰਸਿੱਖ ਤੇ ਚੰਗੇ, ਉਹਨਾਂ ਤੇ ਜ਼ਿਆਦਾ ਚੜ ਚੜਦੀ ਆ ਵੀ ਤੁਹਾਡੇ ਨਾਲ ਤਾਂ ਉਹ 1000 ਦਰਜੇ ਚੰਗੇ ਆ ਜੋ ਬੁੱਚੜਪੁਣਾ ਕਰਦੇ ਆ ਤੇ ਲੁਕਾਉਂਦੇ ਵੀ ਨਹੀਂ, ਤੁਸੀਂ ਟਕਵੰਜ ਕਰਦੇ। ਇਵੇਂ ਬੇਅੰਤੇ ਬੁੱਚੜ ਨੇ ਜੋ ਬੁੱਚੜਪੁਣਾ ਕੀਤਾ ਕਰਾਇਆ, ਉਹਨੇ ਸ਼ਰੇਆਮ ਲਲਕਾਰ ਕੇ ਗੱਲ ਕੀਤੀ ਸੀ ਬਈ ਮੈਂ ਜਿਹੜਾ ਹੈਗਾ ਇਹ ਖਤਮ ਕਰਨਾ ਜੇ ਆ ਉਹ ਆ। ਉਹਦੇ ਕਰਕੇ ਫਿਰ ਆਪਾਂ ਉਹਦਾ ਭੋਗ ਵੀ ਪਾਇਆ, ਉਹਨੂੰ ਸਜ਼ਾ ਵੀ ਉਹਦੇ ਪਾਪਾਂ ਦੀ ਦਿੱਤੀ। ਅੱਜ ਬੁੱਚੜ ਕਹਿ ਕੇ ਚੇਤੇ ਕਰਦੇ ਆ। ਪਰ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਲਾਣਾ, ਇਹ ਦੋਗਲਾਪਣ ਕਰਦੇ ਆ। ਜਦੋਂ ਪੰਥ ਨੂੰ ਧੋਖਾ ਦਿੰਦੇ ਆ, ਜਦੋਂ ਫੜੇ ਜਾਂਦੇ ਆ, ਫਿਰ ਗੁੱਸਾ ਵੀ ਆਉਂਦਾ। ਔਰ ਇਹ ਗੁੱਸੇ ਦੇ ਵਿੱਚ ਇੱਕ ਲੰਮੀ ਕਤਾਰ ਆ, ਉਹਦੇ ਵਿੱਚ ਬਾਦਲ ਖੜਾ। ਚੇਤੇ ਕਰੋ 1947 ਮੌਕੇ ਜਿਹੜੇ ਸਾਡੇ ਆਗੂ ਸੀ, ਸਾਡੇ ਬਹੁਤ ਸਾਰੇ ਭੈਣ ਭਰਾ ਮਾਸਟਰ ਤਾਰਾ ਸਿੰਘ ਨੂੰ ਜਾਂ ਗਿਆਨੀ ਗਿਆਨੀ ਕਰਤਾਰ ਸਿੰਘ, ਸਰਦਾਰ ਬਲਦੇਵ ਸਿੰਘ ਤੇ ਹੋਰ ਆਗੂਆਂ ਨੂੰ ਅੱਜ ਆਪਾਂ ਬਹੁਤ ਦੇਖਦੇ ਹਾਂ। ਖਾਸ ਤੌਰ ਤੇ ਸਾਚੀ ਸਾਖੀ ਸਰਦਾਰ ਕਪੂਰ ਸਿੰਘ ਵਾਲੀ ਪੜ੍ਹਨ ਤੋਂ ਬਾਅਦ ਹਰੇਕ ਦੇ ਦਿਲ ਦਿਮਾਗ 'ਚ ਬਹੁਤ ਜ਼ਿਆਦਾ ਗੁੱਸਾ ਉਹਨਾਂ ਬਾਰੇ ਆਉਂਦਾ। ਹੋਰ ਵੀ ਜਿਹੜੇ ਸੰਤ ਫਤਿਹ ਸਿੰਘ ਸੀ, ਪੰਜਾਬੀ ਸੂਬਾ ਮੋਰਚੇ, ਪੰਜਾਬੀ ਸੂਬਾ ਵੰਡ ਮੌਕੇ ਉਹ ਆਗੂ ਸੀ, ਉੱਤੇ ਗੁੱਸਾ ਆਉਂਦਾ ਵੀ ਆਹ ਕਿਹੜਾ ਪੰਜਾਬੀ ਸੂਬਾ ਲਿਆ। ਇਵੇਂ ਸਰਜੀਤ ਸਿੰਘ ਬਰਨਾਲਾ 1986 ਵਿੱਚ ਜਦੋਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ, ਰਾਜੀਵ ਗਾਂਧੀ ਨੇ ਠੁੱਠ ਦਿਖਾਤਾ, ਉਹਤੇ ਗੁੱਸਾ ਆਉਂਦਾ। ਇਵੇਂ ਬਾਦਲ ਤੇ ਗੁੱਸਾ ਆਉਂਦਾ ਵੀ ਤੂੰ 1997 'ਚ ਫੁਕਰੀਆਂ ਮਾਰੀਆਂ, ਝੂਠ ਬੋਲਿਆ ਕੌਮ ਨੂੰ ਕਿ ਮੈਂ ਜੀ ਜਿਹੜੇ ਸਿੱਖਾਂ ਦੇ ਉੱਤੇ ਬੇਕਿਰਕੀ ਨਾਲ ਜ਼ੁਲਮ ਹੋਇਆ ਵਾ ਉਹਦਾ ਇਨਸਾਫ ਲੈ ਕੇ ਦਊਂਗਾ, ਦੁਸ਼ਟਾਂ ਨੂੰ ਅੰਦਰ ਕਰਾਂਗੇ ਤੇ ਸਿੱਖ ਨੌਜਵਾਨਾਂ ਨੂੰ ਰਿਹਾ ਕਰਾਂਗੇ। ਹੋਇਆ ਉਦੋਂ ਉਲਟ। ਹੁਣ ਇਹ ਜਿਹੜਾ ਗੁੱਸਾ, ਇਹਨੂੰ ਇੱਕ ਸਮਝਣ ਦੀ ਲੋੜ ਆ। ਅੱਜ ਵੀ ਕਿਸੇ ਸੱਜਣ ਨਾਲ ਇਸ ਗੱਲ ਤੇ ਚਰਚਾ ਹੋ ਰਹੀ ਸੀ ਵੀ ਆਪਾਂ ਕਹਿੰਦੇ ਆ ਵੀ 1947 ਮੌਕੇ ਸਾਡੇ ਆਗੂਆਂ ਨੇ ਕਿੱਡਾ ਕਮਲ ਕੁੱਟਿਆ, ਕੋਈ ਲਿਖਤੀ ਤੌਰ ਤੇ ਨਹੀਂ ਲਿਆ ਉਹਨਾਂ ਤੋਂ ਬਈ ਉਹਨਾਂ ਨੇ ਫਿਰ ਆਪਾਂ ਨੂੰ ਵਰਤ ਕੇ ਬਾਅਦ ਚ ਹੁਣ ਮੁੱਕਰ ਗਏ, ਆਪਣੇ ਤੇ ਜ਼ੁਲਮ ਕਰਦੇ ਆ। ਤੇ ਅੱਜ ਪਿੱਟੀ ਚੱਲੋ ਵੀ ਗਾਂਧੀ ਨੇ ਆਹ ਕਿਹਾ ਸੀ, ਨਹਿਰੂ ਨੇ ਉਹ ਕਿਹਾ ਸੀ, ਵੀ ਹੁਣ ਉਹਨਾਂ ਗੱਲਾਂ ਦਾ ਕੋਈ ਫਾਇਦਾ। ਮੈਂ ਉਹਨੂੰ ਆਖਿਆ ਵੀ ਮਿੱਤਰਾ, ਜਿਨ੍ਹਾਂ ਨੇ ਲਿਖ ਕੇ ਲਿਆ ਸੀ ਆ ਜਿਹੜੇ ਕਸ਼ਮੀਰ ਵਾਲੇ ਆ, 370 ਧਾਰਾ ਅਗਲਿਆਂ ਦੀ ਲਾ ਕੇ ਗਲੋਂ ਉਹ ਮਾਰੀ। ਗੱਲ ਇਹ ਨਹੀਂ ਹੈਗੀ ਕਿ ਲਿਖ ਕੇ ਲਿਆ ਜਾਂ ਨਹੀਂ ਲਿਖ ਕੇ ਲਿਆ, ਜਿਹਨੇ ਨਿਭਾਉਣੀ ਆ ਉਹਨੂੰ ਲਿਖੇ ਹੋਏ ਦੀ ਵੀ ਲੋੜ ਨਹੀਂ ਪੈਂਦੀ। ਤੇ ਰਾਜਨੀਤੀ ਦੇ ਵਿੱਚ ਅੱਜ ਤੱਕ ਆਪਾਂ ਜੇ ਧਿਆਨ ਮਾਰੀਏ ਤੇ ਕਿਹੜੇ ਧਿਰ ਨੇ ਕਦੋਂ ਨਿਭਾਏ ਆ ਬਚਨ। ਅਮੀਰ ਮੰਨੂ ਆ, ਉਹਨੇ ਅਬਦਾਲੀ ਦੇ ਹਮਲੇ ਮੌਕੇ ਸਿੱਖਾਂ ਦਾ ਸਾਥ ਲੈ ਲਿਆ, ਪਰ ਜਦੋਂ ਵਕਤ ਬੀਤ ਗਿਆ, ਜਦੋਂ ਉਹਦੇ ਹਿੱਤ ਪੂਰੇ ਹੋ ਗਏ, ਉਹਨੇ ਫਿਰ ਦੁਬਾਰਾ ਫਿਰ ਉਹੀ ਜਿਹੜਾ ਸੀਗਾ ਯੁੱਧ ਸ਼ੁਰੂ ਕਰ ਲਿਆ ਸਿੱਖਾਂ ਨਾਲ ਵੀਰ ਮੰਨੂ ਨੇ। ਇਹਦਾ ਮਤਲਬ ਇਹ ਹੈਗਾ ਕਿ ਰਾਜਨੀਤੀ ਵਿੱਚ ਤੁਸੀਂ ਆਪਦੇ ਹਿੱਤਾਂ ਦੀ ਆਪ ਰਾਖੀ ਕਰਨੀ ਹੁੰਦੀ ਆ। ਗਾਂਹ ਵਾਲੇ ਨੇ ਤਾਂ ਆਪਦੇ ਹਿਸਾਬ ਨਾਲ ਚੱਲਣਾ।
ਮੀਰ ਮਨੂੰ ਨੂੰ ਜਦੋਂ ਸਿੱਖਾਂ ਨਾਲ ਬਣਾ ਕੇ ਰੱਖਣ ਦੀ ਲੋੜ ਲੱਗੀ ਉਹਨੇ ਨੇੜੇ ਲਾ ਲਏ, ਜਦੋਂ ਉਹਨੂੰ ਵਕਤ ਲੰਘ ਗਿਆ ਫਿਰ ਉਹ ਦੁਆਲੇ ਹੋ ਗਿਆ, ਸਿੱਖਾਂ ਨਾਲ ਪੰਗਾ ਖੜਾ ਕਰ ਲਿਆ। ਇਵੇਂ ਹੀ ਅੰਗਰੇਜ਼ ਵੇਲੇ ਜਿੱਥੇ ਜਿੱਥੇ ਸਿੱਖਾਂ ਨੂੰ ਲੋੜ ਪਈ, ਸਿੱਖਾਂ ਦੀ ਲੋੜ ਪਈ, ਉਹਨੇ ਫੌਜ ਵਿੱਚ ਵਰਤੇ ਅੱਡ ਥਾਵਾਂ ਦੇ ਉੱਤੇ। ਤੇ ਕਈ ਵਾਰੀ ਸਿੱਖਾਂ ਨੂੰ ਲੱਗਣ ਲਾਤਾ ਵੀ ਲਓ ਜੀ ਤੁਹਾਡੇ ਤਾਂ ਬਸ ਬੱਲੇ ਬੱਲੇ। ਅੱਜ ਐ ਲੱਗਦਾ ਸੀ ਬਹੁਤ ਸਾਰੇ ਸਿੱਖਾਂ ਨੂੰ ਵੀ ਜਦੋਂ ਅੰਗਰੇਜ਼ ਜਾਣਗੇ ਉਦੋਂ ਮਹਾਰਾਜਾ ਦਲੀਪ ਸਿੰਘ ਵੇਲੇ ਜਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਹੜਾ ਰਾਜ ਭਾਗ ਸੀਗਾ ਉਹ ਸਿੱਖਾਂ ਨੂੰ ਦੇ ਕੇ ਜਾਣਗੇ। ਪਰ ਉਹਨਾਂ ਨੇ ਜੋ ਕੀਤਾ ਆਪਣੇ ਸਾਹਮਣੇ ਹੈ। ਕੌਣ ਜੀ? ਅਗਲੇ ਆਪਦੇ ਹਿੱਤੋਂ ਨੇ ਵਰਤੇ। ਹੁਣ ਸਾਰਾਗੜ੍ਹੀ ਦੀ ਲੜਾਈ ਜਾਂ ਹੋਰ ਬਹੁਤ ਸਾਰੀਆਂ ਜੰਗਾਂ ਨੇ ਜਿਹਦੀਆਂ ਯਾਦਾਂ ਸਾਡੇ ਬੰਦੇ ਕਰਦੇ ਵੀ ਅਸੀਂ ਬੜੇ ਦਲੇਰੀ ਨਾਲ ਲੜੇ, ਬੜੀ ਸੂਰਮਗਤੀ ਦਿਖਾਈ। ਪਰ ਉਹ ਦਲੇਰੀ ਤੇ ਸੂਰਮਗਤੀ ਜਿਨ੍ਹਾਂ ਲਈ ਦਿਖਾਈ ਉਹਨਾਂ ਅੰਗਰੇਜ਼ਾਂ ਨੇ ਜਾਣ ਵੇਲੇ 1947 ਮੌਕੇ ਤਾਂ ਫਿਰ ਉਹਦੀ ਕੋਈ ਕਦਰ ਨਹੀਂ ਕੀਤੀ। ਸੋ ਹਿੱਤਾਂ ਦੀ ਗੱਲ ਆ ਗਈ, ਉਹਨੇ ਸਾਤੋਂ ਹਿੱਤ ਪੂਰੇ ਕੀਤੇ ਤੇ ਮੁੜ ਕੇ ਅਗਲਾ ਹੋ ਗਿਆ। ਇਵੇਂ ਹੀ ਹੁਣ ਆ ਹਿੰਦੂ ਭਾਈਚਾਰਾ ਇਹ ਆਪਦੇ ਹਿੱਤਾਂ ਲਈ ਸਾਨੂੰ ਵਰਤਦਾ ਤੇ ਆਪਾਂ ਫਿਰ ਉਹਦੇ ਵਿੱਚ ਜਦੋਂ ਵਰਤੇ ਜਾਂਦੇ ਆ ਤੇ ਜਦੋਂ ਗੱਲ ਦੀ ਸਮਝ ਆਉਂਦੀ ਆ ਕਿ ਸਾਡੇ ਪੱਲੇ ਤਾਂ ਕੱਖ ਨਹੀਂ ਪਿਆ ਤੇ ਫਿਰ ਗੁੱਸਾ ਆਉਂਦਾ। ਇਸੇ ਗੱਲ ਦੇ ਵਿੱਚੋਂ ਆਪਾਂ 1947 ਵਾਲੀ ਲੀਡਰਸ਼ਿਪ ਹੋਵੇ, ਪੰਜਾਬੀ ਸੂਬਾ ਬਣਾਉਣ ਮੌਕੇ ਫਤਿਹ ਸਿੰਘ ਹੁਣੀ ਸੀਗੇ ਜਾਂ ਬਾਦਲਾ ਜਾਂ ਬਰਨਾਲੇ ਵਰਗੇ ਆ, ਫਿਰ ਉਹਨਾਂ ਤੇ ਗੁੱਸਾ ਆਉਣਾ ਹੀ ਆ। ਪਰ ਇਹਦੇ ਵਿੱਚ ਗੱਲ ਫਿਰ ਉਹੀ ਆ ਜਾਂਦੀ ਆ ਕਿ ਆਪਦੇ ਹਿੱਤਾਂ ਦੀ ਰਾਖੀ ਆਪਾਂ ਨੂੰ ਆਪ ਕਰਨੀ ਪੈਣੀ। ਬਦਕਿਸਮਤੀ ਇਹ ਆ ਕਿ ਸਾਡੀ ਲੀਡਰਸ਼ਿਪ ਉਸ ਤਰੀਕੇ ਦੀ ਨਹੀਂ ਹੈਗੀ। ਆਪਦੇ ਹਿੱਤਾਂ ਨੂੰ, ਕੌਮਾਂ ਦੇ ਪੱਕੇ ਦੋਸਤ ਨਹੀਂ ਹੁੰਦੇ ਜੀ, ਕੌਮਾਂ ਦੇ ਪੱਕੇ ਦੁਸ਼ਮਣ ਨਹੀਂ ਹੁੰਦੇ। ਕੌਮਾਂ ਦੇ ਤਾਂ ਹਿੱਤ ਹੁੰਦੇ ਆ। ਹਿੰਦੂਆਂ ਬਾਰੇ ਆਪਾਂ ਦੇਖ ਲਓ, ਜਿਹੜੀ ਗੱਲ ਕਹਿ ਕੇ ਉਹਨਾਂ ਨੂੰ ਲੱਗਿਆ ਕਿ 1947 ਮੌਕੇ ਲੱਗਿਆ ਵੀ ਸਿੱਖਾਂ ਨੂੰ ਆਹ ਕਹਿ ਕੇ ਪਤਿਆ ਲਓ, ਉਹਨਾਂ ਨੇ ਉਹ ਗੱਲ ਕਹਿ ਲਈ ਤੇ ਮੁੜ ਕੇ ਮੁੱਕਰ ਗਈ। ਇਵੇਂ ਕਸ਼ਮੀਰੀਆਂ ਨਾਲ ਕੀਤਾ। ਜੇ ਉਹਨਾਂ ਨੇ ਵਾਅਦੇ ਬੂਦੇ ਪੂਰੇ, ਉਹ ਫਿਤਰਤ ਆ ਨਾ ਅਗਲਿਆਂ ਦੀ, ਉਹਨਾਂ ਨੇ ਤਾਂ ਕੋਈ ਵਾਅਦੇ ਬੂਦੇ ਕਦੇ ਰੱਖੇ ਹੀ ਨਹੀਂ। ਬਾਤ ਉਹ ਕੀਜੀਏ ਹੋ ਜਿਸਕੇ ਹਜ਼ਾਰ ਪਹਿਲੂ, ਕੋਈ ਤੋਂ ਪਹਿਲੂ ਬਚ ਜਾਏ ਬਾਤ ਬਦਲਨੇ ਕੇ ਲਈ। ਸੋ ਉਹਨਾਂ ਦਾ ਤਾਂ ਪਹਿਲੇ ਦਿਨ ਹੀ ਹੁੰਦਾ ਵੀ ਮੁੱਕਰਨਾ। ਹੁਣ ਆਪਾਂ ਯਕੀਨ ਕਰਦੇ ਆ ਤੇ ਆਪਾਂ ਗਲਤ ਆ ਨਾ, ਉਹਨਾਂ ਦਾ ਤਾਂ ਪਹਿਲੇ ਦਿਨ ਤੋਂ ਹੀ ਪਤਾ। ਔਰ ਉਹਨਾਂ ਕੱਲਿਆਂ ਦਾ ਕਿਉਂ, ਜਿਹੜੀ ਵੀ ਧਿਰ ਨਾਲ ਹੁਣ ਤੱਕ ਬਾਹ ਪਿਆ, ਜੇ ਹੋਣੀ ਅਕਲ ਲੈ ਲਈਏ ਕਿ ਆਪਦੇ ਹਿੱਤਾਂ ਦੀ ਰਾਖੀ ਆਪ ਕਰੋ। ਹਰ ਮੌਕੇ ਇਸ ਗੱਲ ਦਾ ਖਿਆਲ ਰੱਖੋ ਕਿ ਕੋਈ ਦੂਜਾ ਜਿਹੜਾ ਹੈਗਾ ਤੁਹਾਡੇ ਤੇ ਅਹਿਸਾਨ ਨਹੀਂ ਕਰੂਗਾ। ਇਸੇ ਗੱਲ ਨੂੰ ਗੁਰਬਾਣੀ ਵਿੱਚੋਂ ਜਾਂ ਸਿੱਖ ਇਤਿਹਾਸ ਵਿੱਚੋਂ ਵੀ ਸਿੱਖਿਆ ਸਮਝਿਆ ਜਾ ਸਕਦਾ। ਆਪਾਂ ਸਾਰੇ ਪੜ੍ਹਦੇ ਆ ਵੀ ਕੋ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਆਪਦਾ ਬਲ ਪੈਦਾ ਕਰੀਏ, ਆਪਦੀ ਤਾਕਤ ਪੈਦਾ ਕਰੀਏ। ਆ ਸਾਡੇ ਗੁਆਂਢ ਜਾਂ ਹਿੰਦੂ ਭਾਈਚਾਰਾ, ਉਹਨਾਂ ਨੇ ਸਾਰੇ ਇਤਿਹਾਸ ਵਿੱਚ ਜੁੱਤੀਆਂ ਖਾਧੀਆਂ। ਪਿਛਲੀਆਂ 10, 15, 20 ਸਦੀਆਂ ਦਾ ਇਤਿਹਾਸ ਪੜ੍ਹੋ। ਸਵਰਨ ਯੁੱਗ ਜਿਹਨੂੰ ਉਹ ਕਹਿੰਦੇ ਆ, ਗੁਪਤ ਕਾਲ ਵੀ ਸਾਡਾ ਹੀ ਉਦੋਂ ਚੜ੍ਹਾਈ ਸੀਗੀ, ਉਹਨੂੰ ਤਾਂ ਕਹਿੰਦੇ ਆ ਸਵਰਨ ਕਾਲ। ਬਾਕੀ ਸਾਰੇ ਵੇਲੇ 'ਚ ਉਹਨਾਂ ਦੇ ਜੂਤ ਪਤਾਣ ਹੁੰਦੀ ਰਹੀ। ਜਿਹੜੀ ਆਹ ਕਿਤਾਬ ਆ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਲਾਲਾ ਦੌਲਤ ਰਾਏ ਦੀ, ਉਹਦੇ 'ਚ ਸਾਰਾ ਬਿਉਰਾ ਮਿਲਦਾ। ਅਸੀਂ ਕੋਈ ਆਪਦੇ ਮਨੋਂ ਗੱਲ ਨਹੀਂ ਕਹਿੰਦੇ। ਅੱਜ ਅਗਲੇ ਆਪਦੇ ਹਿਸਾਬ ਨਾਲ ਸਾਰੀ ਦੁਨੀਆ ਨੂੰ ਭਜਾਈ ਫਿਰਦੇ। ਅੱਜ ਮੋਦੀ ਹੁਣੀ ਕਹਿੰਦੇ ਆ ਅਸੀਂ ਤਾਂ ਜੀ ਰਾਮ ਮੰਦਿਰ ਬਣਾਉਣ ਲੱਗੇ ਆ। ਅੱਜ ਤੇ 22 ਜਨਵਰੀ ਨੂੰ ਕਹਿੰਦੇ ਜੀ ਪ੍ਰਾਣ ਪ੍ਰਤਿਸ਼ਠਾ, ਕੋਈ ਉਹਨਾਂ ਦਾ ਚਲੋ ਸ਼ਬਦ ਵਾ ਵੀ ਅਸੀਂ ਉੱਥੇ ਰਾਮਚੰਦਰ ਦੀ ਮੂਰਤੀ ਵਗੈਰਾ ਸਥਾਪਿਤ ਕਰਨੀ ਆ। ਬੇਸ਼ੱਕ ਬੜੇ ਵਿਵਾਦ ਨੇ ਆ, ਮੈਂ ਹੁਣੇ ਸੁਣਦਾ ਹਟਿਆ ਉਹਨਾਂ ਦੇ ਜਿਹੜੇ ਰੌਲੇ ਗੋਲੇ ਅੰਦਰ ਪਏ ਹੋਏ ਨੇ ਬਈ ਕਈ ਉਹਨਾਂ ਦੇ ਅੰਦਰ ਚਰਚਾਵਾਂ ਚੱਲ ਰਹੀਆਂ ਨੇ। ਇਥੋਂ ਦੀਆਂ ਅਦਾਲਤਾਂ ਦੇ ਫੈਸਲੇ ਵੀ ਨੇ ਵੀ ਰਾਮਚੰਦਰ ਕੋਈ ਕਾਲਪਨਿਕ ਪਾਤਰ ਆ, ਜਾਂ ਕੋਈ ਕਹਿੰਦੇ ਨੇ ਕਿ ਜੀ ਇਹ ਜਿਹੜੇ ਰਮਾਇਣ ਆ ਇਹ ਤਾਂ ਇੱਕ ਨਾਵਲ ਟਾਈਪ ਵੀ ਉਸ ਵੇਲੇ ਦੇ ਹਾਲਾਤਾਂ ਨੂੰ ਨਿਖਾਰ ਲਈ। ਜਿਵੇਂ ਹੁਣ ਕੋਈ ਖਾਲਿਸਤਾਨੀ ਖਾੜਕੂ ਲਹਿਰ ਬਾਰੇ ਨਾਵਲ ਲਿਖੇ ਤੇ ਉਹ 'ਚ ਕਾਲਪਨਿਕ ਪਾਤਰਾਂ ਦੇ ਸਹਾਰੇ ਇਸ ਵਰਤਾਂਤ ਨੂੰ, ਇਸ ਸਾਰੇ ਮਾਹੌਲ ਨੂੰ ਲਿਖੇ ਤੇ ਅੱਜ ਤੋਂ 5-7 ਹਜ਼ਾਰ ਸਾਲ ਬਾਅਦ ਕੋਈ ਉਹਨਾਂ ਘਟਨਾਵਾਂ ਨੂੰ ਬਿਲਕੁਲ ਅੱਖਰ ਅੱਖਰ ਸੱਚ ਮੰਨੇ। ਪਰ ਹਕੀਕਤ ਤਾਂ ਇਹੀ ਹੈ ਨਾ ਕਿ ਅਗਲੇ ਨੇ ਇਸ ਤਰੀਕੇ ਦੀ ਸਾਰੀ ਕਹਾਣੀ ਬੁਣੀ ਕਿ ਅੱਜ ਦੇ ਹਾਲਾਤ ਨੂੰ ਬਿਆਨੇ। ਸੋ ਇਸ ਤਰੀਕੇ ਦੀਆਂ ਗੱਲਾਂ ਚੱਲਦੀਆਂ ਨੇ, ਬੜਾ ਕੁਛ ਚੱਲ ਰਿਹਾ। ਇੱਥੋਂ ਤੱਕ ਰੌਲਾ ਪਿਆ ਹੋਇਆ ਵੀ ਇੱਕ ਟੀਵੀ ਚੈਨਲ ਦੇ ਉੱਤੇ ਕਾਫੀ ਜ਼ਿਆਦਾ ਗਰਮੋ ਗਰਮੀ ਹੋਈ ਫਿਰਦੀ ਸੀ ਵੀ ਰਾਮਚੰਦਰ ਨੇ ਤਾਂ ਆਪਦੀ ਪਤਨੀ ਸੀਤਾ ਦੇ ਲਈ ਯੁੱਧ ਲੜ ਲਿਆ ਵੀ ਮੈਂ ਸੀਤਾ ਉਹੀ ਆਪਦੀ ਔਰਤ ਲੈ ਕੇ ਆਉਣੀ ਹੈ। ਤੇ ਹੁਣ ਜਿਹੜਾ ਮੋਦੀ ਆ ਵੀ ਉਹਦੀ ਪਤਨੀ ਹੈ ਨੀ ਗੀ ਤੇ ਉਹ ਆਪਦੀ ਪਤਨੀ ਤੋਂ ਬਗੈਰ ਕਿਵੇਂ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦਾ। ਇਹ ਹਿੰਦੂ ਭਾਈਚਾਰੇ ਦੇ ਆਪਦੇ ਰੌਲੇ ਨੇ, ਸਾਡਾ ਇਹਦੇ 'ਚ ਇਹ ਨਹੀਂ ਵੀ ਅਸੀਂ ਕੋਈ ਗੱਲ ਕਹਿੰਦੇ ਆ, ਉਹਨਾਂ ਦਾ ਮਸਲਾ ਹੈ।
ਤੋ ਉਹ ਜਦੋਂ ਮੈਂ ਸੁਣ ਰਿਹਾ ਸੀ ਸਾਰਾ ਵੀ ਕੀ ਹਿਸਾਬ ਕਿਤਾਬ ਆ, ਉਹਨਾਂ ਦੇ ਆਪਦੇ ਨਿਯਮ ਨੇ, ਆਪਦੇ ਧਾਰਮਿਕ ਸਿਧਾਂਤ ਨੇ, ਜਿਹਦੇ ਅਨੁਸਾਰ ਉਹ ਬੜਾ ਇਸ ਗੱਲੋਂ ਸੀ ਕਿ ਮੋਦੀ ਹਿੱਸਾ ਨਹੀਂ ਲੈ ਸਕਦਾ। ਪਿੱਛੇ ਜੇ ਆਪਾਂ ਇਹ ਵੀ ਖਬਰ ਸੁਣੀ ਸੀ ਵੀ ਅਡਵਾਨੀ ਨੂੰ ਤੇ ਹੋਰ ਜਿਹੜੇ ਹਿੰਦੂ ਲੀਡਰ ਬਾਬਰੀ ਮਸਜਿਦ ਨੂੰ ਢਾਉਣ ਵਾਲੀ ਘਟਨਾ ਕਰਨ ਦੇ ਵਿੱਚ ਚਰਚਾ ਚ ਆਏ, ਉਹਨਾਂ ਬਾਰੇ ਉਹ ਕਹਿੰਦੇ ਨੇ। ਸੋ ਇਸ ਤਰ੍ਹਾਂ ਦੇ ਮਸਲੇ ਚੱਲ ਰਹੇ ਨੇ, ਪਰ ਕੁੱਲ ਮਿਲਾ ਕੇ ਉਹ ਇਹ ਤਾਂ ਕਾਰੀ ਗਏ ਨਾ ਕਿ ਬਾਬਰੀ ਮਸਜਿਦ ਦੀ ਥਾਂ ਦੇ ਉੱਤੇ ਰਾਮ ਮੰਦਿਰ ਬਣਾ ਗਏ ਤੇ ਬਾਕੀ ਗਿਆਨ ਵਿਆਪੀ ਫਲਾਨਾ ਵੀ ਹਰ ਥਾਂ ਦੇ ਉੱਤੇ ਅਸੀਂ ਆਪ ਦਾ ਜਿਹੜਾ ਹੈਗਾ ਝੰਡਾ ਗੱਡਣਾ ਤੇ ਮੰਦਿਰ ਬਣਾਉਣੇ ਆ ਤੇ ਮਸਜਿਦਾਂ ਢਾਉਣੀਆਂ ਨੇ। ਇਸ ਤਰੀਕੇ ਨਾਲ ਉਹ ਅੱਗੇ ਚੱਲੇ ਹੋਏ ਨੇ। ਮਥੁਰਾ, ਬਨਾਰਸ, ਹੋਰ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਕਰਨਾ। ਪਰ ਨਾਲ ਦੀ ਨਾਲ ਆਪਾਂ ਵੀ ਅਕਲ ਲੈ ਲਓ, ਐਵੇਂ ਆਪਦੇ ਆਪ ਨੂੰ ਬਾਹਲੇ ਚਾਂਵਲਣ ਦੀ ਲੋੜ ਨਹੀਂ ਹੈਗੀ। ਉਹ ਆਪਣੇ ਵੀ ਘੱਟੋ ਘੱਟ 100 ਇਹੋ ਜਿਹੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਨੂੰ ਅਗਲਿਆਂ ਨੇ ਦੱਬ ਲਿਆ ਹੈਗਾ। ਜਾਣੀ ਕਿ ਅੱਜ ਜਦੋਂ ਰਾਜ ਦੀ ਤਾਕਤ ਹਿੰਦੂ ਦੇ ਹੱਥ 'ਚ ਆਈ, ਉਹਨਾਂ ਨੇ ਆਪ ਦੀਆਂ ਧਾਰਮਿਕ ਜਿਹੜੀਆਂ ਅਸਥਾਨ ਨੇ ਉਹਨਾਂ ਦੇ ਜਿੱਥੇ ਜਿੱਥੇ ਮੰਦਿਰ, ਉਹ ਕਹਿੰਦੇ ਆ ਵੀ ਸੀਗੇ ਸਾਡੇ ਮੰਦਿਰ, ਉਹ ਦੁਬਾਰਾ ਬਣਾ ਰਹੇ ਆ ਤੇ ਮਸੀਤਾਂ ਢਾ ਰਹੇ। ਦੂਜਾ ਸਿੱਖਾਂ ਨੂੰ ਅਕਲ ਦੇ ਰਹੇ ਆ ਵੀ ਆਹ ਲਓ ਜੀ, ਅਸੀਂ ਤੁਹਾਡੇ ਗੁਰਦੁਆਰੇ ਜਿਹੜੇ ਹੈਗੇ ਨੇ ਉਹਨਾਂ ਦਾ ਮੰਦਰੀਕਰਨ ਕਰ ਦੇਣਾ ਵਾ, ਅਸੀਂ ਉੱਥੇ ਤੁਹਾਡੇ ਗੁਰਦੁਆਰੇ ਖਤਮ ਕਰ ਦੇਣੇ। ਇਹ ਆ ਰਾਜ ਦੀ ਤਾਕਤ, ਜਿਹੜਾ ਆਪਾਂ 1947 ਮੌਕੇ ਉਸ ਮਾਹੌਲ ਵਿੱਚ ਨਹੀਂ ਲਿਆ। ਤੇ ਅੱਜ ਜਿਹੜਾ ਅੱਜ ਦਾ ਸਮਾਂ, ਉਹਦੇ ਵਿੱਚ ਹੁਣ ਸਾਰੇ ਸੰਸਾਰ ਦੇ ਵਿੱਚ ਸਾਨੂੰ ਮੱਤ ਤਾਂ ਇਹ ਦਿੱਤੀ ਜਾ ਰਹੀ ਆ ਵੀ ਹਥਿਆਰਬੰਦ ਸੰਘਰਸ਼ਾਂ ਦਾ ਜ਼ਮਾਨਾ ਨਹੀਂ ਰਿਹਾ। ਤੇ ਦੂਜੇ ਪਾਸੇ ਆ ਜੰਗੀ ਮਾਹੌਲ ਬਣਿਆ ਹੋਇਆ, ਪਰਮਾਣੂ ਬੰਬ ਚਲਾਉਣ ਤੱਕ ਗੱਲ ਚੱਲੀ ਹੋਈ ਆ। ਤੇ ਇਹ ਫਿਰ ਕਹਿਣਾ ਕਿ ਜੀ ਹੁਣ ਹਥਿਆਰਬੰਦ ਸੰਘਰਸ਼ਾਂ ਦਾ ਜ਼ਮਾਨਾ ਨਹੀਂ ਰਿਹਾ, ਇਹ ਬੜੀ ਅਜੀਬ ਲੱਗਦੀ ਆ। ਪਰ ਚਲੋ, ਜੇਕਰ ਸਾਰੀ ਦੁਨੀਆ ਕਹਿੰਦੀ ਆ ਵੀ ਭਾਈ ਤੁਸੀਂ ਜੇਕਰ ਖਾਲਿਸਤਾਨ ਦੀ ਗੱਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਕਰੋਗੇ ਤਾਂ ਅਸੀਂ ਤੁਹਾਡਾ ਸਾਥ ਸਹਿਯੋਗ ਦੇਵਾਂਗੇ। ਉਹਦੇ ਵਿੱਚ ਹੁਣ ਇਸ ਵੇਲੇ ਸਿੱਖ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਦੀ ਗੱਲ ਕਹਿ ਰਹੇ ਨੇ ਤੇ ਸਾਡਾ ਸਾਥ ਸਹਿਯੋਗ ਦੁਨੀਆ ਨੂੰ ਦੇਣਾ ਚਾਹੀਦਾ। ਸਾਨੂੰ ਸਾਡਾ ਮੁਲਕ ਚਾਹੀਦਾ, ਕਿਉਂਕਿ ਇਸ ਮੁਲਕ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਹੀ ਗੁਰੂ ਸਾਹਿਬਾਨ ਦੇ ਆਦਰਸ਼ ਸਿਧਾਂਤ ਉਹ ਦੁਨੀਆ ਸਾਹਮਣੇ ਆਉਣਗੇ ਤੇ ਫੇਰ ਹੀ ਦੁਨੀਆ ਨੂੰ ਪਤਾ ਲੱਗੂਗਾ ਕਿ ਗੁਰੂ ਸਾਹਿਬਾਨ ਦੇ ਜਿਹੜੇ ਫਲਸਫੇ ਦੇ ਵਿੱਚ ਕੀ ਚੰਗਿਆਈਆਂ ਨੇ, ਕਿਵੇਂ ਮਨੁੱਖ ਦੀ ਸਰਬੱਤ ਦੇ ਭਲੇ ਦੀ ਸੋਚ ਆ ਜਿਹੜੀ ਉਹ ਲਾਗੂ ਕੀਤੀ ਜਾ ਸਕਦੀ ਹੈ। ਪਰ ਇੱਥੇ ਇੱਕ ਗੱਲ ਸਾਨੂੰ ਸੋਚਣੀ ਚਾਹੀਦੀ ਆ ਕਿ ਮਸਲਿਆਂ ਦੇ ਉੱਤੇ ਇਹ ਕਹਿਣਾ ਕਿ ਜਿਹੜੇ ਬੰਦੇ ਅੱਡ-ਅੱਡ ਮਸਲਿਆਂ ਦੇ ਉੱਤੇ ਕੰਮ ਕਰਦੇ ਆ ਵੀ ਜੇਕਰ ਉਹ ਸਾਡੇ ਅਨੁਸਾਰ ਨਹੀਂ ਬੋਲਦੇ ਕਰਦੇ ਵੀ ਉਹ ਗਲਤ ਨੇ, ਇਹ ਬੜੀ ਅਜੀਬ ਗੱਲ ਆ। ਮੈਂ ਇਹਨੂੰ ਥੋੜਾ ਜਿਹਾ ਨਖਾਰਾਂ ਗੱਲ ਨੂੰ। ਉਸ ਸੱਜਣਾ ਨੇ ਇਹਨਾਂ ਦਿਨਾਂ 'ਚ ਇੱਕ ਹੋਰ ਹੀ ਝੰਡਾ ਚੱਕਿਆ ਹੋਇਆ ਵੀ ਜੇਕਰ ਤਾਂ ਤੁਸੀਂ ਹਰ ਗੱਲ 'ਚ ਸਟੇਟ ਨੂੰ, ਇੰਡੀਅਨ ਸਟੇਟ ਨੂੰ ਦੋਸ਼ੀ ਗਰਦਾਨਦੇ ਹੋ ਫੇਰ ਤਾਂ ਠੀਕ ਆ, ਪਰ ਜੇਕਰ ਤੁਸੀਂ ਗੱਲ ਨੂੰ ਸਾਡੇ ਹਿਸਾਬ ਨਾਲ ਨਹੀਂ ਕਿਹਾ ਫਿਰ ਤੁਸੀਂ ਗਦਾਰ। ਦੱਸੋ ਇਹ ਕਿਹੜੀ ਨਵੀਂ ਹੋਈ ਇੱਕ ਗੱਲ ਆ ਗਈ। ਜਦੋਂ ਕੋਈ ਇਹ ਕਹਿ ਰਿਹਾ ਹੁੰਦਾ ਕਿ ਫਲਾਣੇ ਘਟਨਾਕ੍ਰਮ 'ਚ ਬੇਅੰਤਾ ਬੁੱਚੜ ਦੋਸ਼ੀ ਹੈ ਜਾਂ KPS ਗਿੱਲ ਦੋਸ਼ੀ ਹੈ ਜਾਂ ਬਾਦਲ ਦਾ ਕਸੂਰ ਆ ਜਾਂ ਫਲਾਣੇ, ਤਾਂ ਉਦੋਂ ਇਹ ਨਹੀਂ ਕਹਿ ਰਿਹਾ ਹੁੰਦਾ ਕਿ ਇਹ 'ਚ ਸਟੇਟ ਬਰੀ ਆ। ਸਟੇਟ ਦੇ ਤਾਂ ਇਹ ਜਮੂਰੇ ਨੇ, ਇਹਨਾਂ ਦੀ ਹਿੰਮਤ ਜਾਂ ਜੁਰਤ ਤਾਂਹੀਓ ਪਈ ਜੋ ਸਟੇਟ ਨੇ ਇਹਨਾਂ ਨੂੰ ਇਹ ਕੰਮ ਲਈ ਕਿਹਾ। ਤੇ ਇੱਥੇ ਇਹਨਾਂ ਦਿਨਾਂ 'ਚ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਮਸਲੇ ਬਾਰੇ ਵੀ ਕਿਹਾ ਜਾ ਰਿਹਾ, ਔਰ ਕਈਆਂ ਨੇ ਤਾਂ ਕਮਾਲ ਹੀ ਕਰਤੀ। ਅੱਜ ਇੱਕ ਕੋਈ ਪਰਮਵੰਸ ਸਿੰਘ ਰਮਾਣਾ ਇਹਨਾਂ ਦਾ ਲੀਡਰ ਆ, ਉਹਨੇ ਆਪਦੇ ਹਿਸਾਬ ਨਾਲ ਵੀਡੀਓ ਬਣਾ ਕੇ ਪਾਈ ਆ ਬਈ ਜੀ ਬਾਦਲ ਸਾਹਿਬ ਤਾਂ ਬਹੁਤ ਵੱਡੇ ਆਗੂ ਨੇ, ਉਹਨਾਂ ਨੇ ਤਾਂ ਕਮਾਲ ਕਰਤੀ। ਉਹਨਾਂ ਨੇ ਤਾਂ ਜਿਵੇਂ ਕਿਹਾ ਵੀ ਉਵੇਂ ਰਿਪੋਰਟ ਬਣਾਉਣ ਲਈ, ਇਸ ਮਾਮਲੇ ਦੀ ਜਾਂਚ ਕਰਾਉਣ ਲਈ ਮਿੰਟੋ ਮਿੰਟੀ ਕਹਿੰਦੇ ਉਹ ਬਣਾਤੀ BP ਤਿਵਾੜੀ ਵਾਲੀ ਜਿਹੜੀ ਜਾਂਚ ਕਮੇਟੀ ਆ। ਹਾਲਾਂਕਿ ਉਹ ਝੂਠ ਆ ਸ਼ਰੇਆਮ। ਉਹ ਤਾਂ 1997 ਤੋਂ 98 ਤੱਕ ਦੜ ਵੱਟ ਕੇ ਬੈਠਾ ਰਿਹਾ, ਬਾਰ-ਬਾਰ ਲੋਕ ਜਾਂਦੇ ਰਹੇ। ਉਹ ਤਾਂ ਲੋਕ ਕਮਿਸ਼ਨ ਉਹਨੇ ਬਣਾਇਆ ਹੀ ਨਹੀਂ, ਜਿਹੜਾ ਉਹਨੇ ਵਾਅਦਾ ਕੀਤਾ ਸੀ ਇਹੀ ਤਾਂ ਆਪਾਂ ਪਿੱਟਦੇ ਹਾਂ। ਪਰ ਉਹ ਲੀਡਰ ਜਰਾ ਨਵਾਂ ਉੱਠਿਆ, ਸਮਝ ਤਾਂ ਹੈ ਨੀ ਗੀ, ਤੇ ਉਹਨੇ ਆਪਦੇ ਹਿਸਾਬ ਨਾਲ ਗੱਲ ਨੂੰ ਘੁਮਾਇਆ ਕਿ ਜੀ ਇਹ ਜਿਹੜਾ ਜਾਂਚ ਦਾ ਰਿਪੋਰਟ ਤਿਵਾੜੀ ਵਾਲੀ ਹੁਣ ਚੱਕੀ ਫਿਰਦੇ ਨੇ, ਇਹ ਤਾਂ ਕਿਸੇ ਕੰਮ ਦੀ ਹੋਈ ਨਹੀਂ। ਜੇ ਇਹਦੇ ਹਿਸਾਬ ਨਾਲ ਕਾਰਵਾਈ ਕਰਦੇ ਤਾਂ ਕੁਝ ਬਣਨਾ ਹੀ ਨਹੀਂ ਸੀ। ਇਹ ਤਾਂ ਬਿਲਕੁਲ ਗਲਤ ਰਿਪੋਰਟ ਆ ਜਿਹਦੇ ਸਹਾਰੇ ਸਾਨੂੰ ਭੰਡਿਆ ਜਾ ਰਿਹਾ, ਬਾਦਲ ਦਲ ਨੂੰ ਭੰਡਿਆ ਜਾ ਰਿਹਾ। ਤੇ ਇਹਦੇ ਪਿੱਛੇ ਦਿੱਲੀ ਕਮੇਟੀ ਵਾਲੇ ਵੀ ਕਹਿੰਦਾ ਤੇ ਹੋਰ ਸਾਰੇ ਤੁਸੀਂ ਰਲ ਕੇ ਜਿਹੜਾ ਕੁਝ ਕਰ ਰਹੇ ਹੋ। ਅਸਲ ਵਿੱਚ ਤਾਂ ਕਹਿੰਦਾ ਗੱਲ ਇੰਨੀ ਕਾ ਬਈ ਬਾਦਲ ਦਲ ਦੁਬਾਰਾ ਚੜ੍ਹਤ ਵੱਲ ਨੂੰ ਵੱਧ ਰਿਹਾ ਸੀਗਾ ਤੇ ਉਹਦੇ ਉੱਤੇ ਇਹ ਅਟੈਕ ਕੀਤਾ ਗਿਆ।
चलो उन्हें आपदे हिसाब नाल गल्लां नूं नज़रिए तो आपदे तो दस्सिया करिया, पर सच्चाई बिल्कुल स्पष्ट वा भी ये मसला जां जिहड़े होर बहुत सारे मसले आ बरगाड़ी बाइबल तो लैके पिछे वो दूर तक ये बादल दल नूं बार-बार घेरनगे, क्योंकि इन्हां दा जिहड़ा हल कीता जाना चाहिदा सी ਉਹ ਜਦੋਂ नहीं किया गया ਉਹ कलंक ला के उन्होंने रखिया दिल्ली वालियां ने इन्हां नूं बादल दल वालियां नूं, क्योंकि अकाली दल पंथ दी जमात सी, ਇਹਦੇ ਉੱਤੇ ਕੁਝ ਇਹੋ ਜਿਹੇ ਕਲੰਕ ਲਾਉਣੇ ਜ਼ਰੂਰੀ ਸੀ ਜਿਹਦੇ ਨਾਲ ਪੰਥ ਇਹਨਾਂ ਤੋਂ ਭੱਜ ਜਾਵੇ, ਦੂਰ ਹੋ ਜਾਵੇ। ਉਸ ਗੱਲ ਨੂੰ ਇਹਨਾਂ ਨੇ ਸੋਚਣਾ ਸੀ ਕਿ ਅਸੀਂ ਇਹ ਕਲੰਕ ਆਪਦੇ ਸਿਰ ਤੇ ਨਾ ਲਵਾਈਏ। 1978 ਵਾਲੇ ਸਾਕੇ ਦਾ ਜਿਹੜਾ ਪੰਥਕ ਤੌਰ ਤੇ ਹੱਲ ਹੋਣਾ ਚਾਹੀਦਾ ਸੀ, ਜਿਹਦੇ ਨਾਲ ਸਿੱਖ ਪੂਰੇ ਨਿਹਾਲ ਹੋ ਜਾਂਦੇ ਕਿ ਬਹੁਤ ਵਧੀਆ ਹੱਲ ਹੋਇਆ, ਉਹ ਜੇ ਨਹੀਂ ਹੋਣ ਦਿੱਤਾ ਤਾਂ ਉਹ ਬਾਦਲ ਦਲ ਉਹਦੇ ਲਈ ਦੋਸ਼ੀ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਲਈ ਦੋਸ਼ੀ ਹੈ ਤੇ ਇਹ ਗੱਲ ਸਦਾ ਲਈ ਚੱਲਦੀ ਰਹਿਣੀ। ਇਹ ਕਿਵੇਂ ਹੋ ਸਕਦਾ ਹੈਗਾ ਕਿ ਜੀ ਇਹ ਕਾਹਤੋਂ ਕਹਿੰਦੇ ਹੋ, ਕਹਿਣਾ ਹੀ ਹੈ, ਚਾਹੇ ਉਹ ਮਾਰੀ ਵੀ ਗਿਆ, ਬਾਦਲ ਚੜਾਈ ਕਰ ਗਿਆ। ਇਵੇਂ ਹੀ ਹੋਰ ਬਹੁਤ ਸਾਰੇ ਮਸਲੇ ਆ। ਨਕੋਦਰ ਕਾਂਡ, ਉਹ ਜਦੋਂ ਪੁੱਛਿਆ ਬਾਦਲ ਨੂੰ, ਉਹ ਕਹਿੰਦਾ ਜੀ ਇਹੋ ਜਿਹੇ ਕਾਂਡ ਕੂੰਡ ਤਾਂ ਹੁੰਦੇ ਰਹਿੰਦੇ ਆ। ਇਹ ਗੱਲ ਕਹਿ ਕੇ ਉਹਨੇ ਸੰਗਾਂ ਤੇ ਹੋਰ ਵਿਪਤਾ ਸੇੜ ਲਈ, ਕਿਉਂਕਿ ਸਿੱਖਾਂ ਦੀ ਦਰਾਜ਼ਗੀ ਹੋਰ ਵੱਧ ਗਈ। ਫਿਰ ਜਿਹੜੇ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਗੱਲ ਹੀ ਕਰ ਲਈਏ, ਉਦੋਂ ਬਾਦਲ ਬਾਰੇ ਇਹ ਲੱਗਦਾ ਸੀ ਵੀ ਜਿੰਨੀ ਇਹਦੇ ਨਾਲ ਦੁਰਗ ਦੀ ਪੁਲਿਸ ਵਾਲੇ ਕਰ ਰਹੇ ਨੇ, ਜਦੋਂ ਇਹਦੇ ਕੋਲੇ ਸੱਤਾ ਆ ਗਈ ਵੀ ਉਦੋਂ ਫਿਰ ਇਹ ਪੂਰਾ ਇਨਸਾਫ ਕਰੂਗਾ, ਪਰ ਨਹੀਂ ਕੀਤਾ। ਤੇ ਅੱਜ ਸਿੱਖ ਕਿਉਂ ਨਾ ਕਹਿਣ ਉਹ ਰਿਪੋਰਟਾਂ ਛੱਡੋ ਵੀ ਤਵਾੜੀ ਵਾਲੀ ਠੀਕ ਆ ਕਿ ਗਲਤ ਆ, ਪਹਿਲਾਂ ਇਸ ਗੱਲ ਦਾ ਜਵਾਬ ਦਿਓ ਕਿ ਕੀ ਬਾਦਲ ਨੂੰ ਚਾਹੀਦਾ ਨਹੀਂ ਸੀ ਸੱਤਾ 'ਚ ਆਉਣ ਤੋਂ ਬਾਅਦ ਫੌਰੀ ਤੌਰ ਦੇ ਉੱਤੇ, ਪਰ ਉਹ ਘੋਟਣੇ ਹੁਣਾਂ ਨਾਲ ਤਾਂ ਯਾਰੀ ਪਾ ਲਈ। ਸਮੇਧ ਸੈਣੀ ਹੁਣਾਂ ਨੂੰ ਡੀਜੀਪੀ ਲਾਉਂਦੇ ਫਿਰਦੇ ਹੋ, ਇਜ਼ਹਾਰ ਆਲਮ ਵਰਗਿਆਂ ਨੂੰ ਸਾਂਝਾ ਪਾਉਂਦੇ ਫਿਰਦੇ ਹੋ, ਉੱਪਰ ਦੀ ਕਹਿੰਦੇ ਹੋ ਜੀ ਉਹ ਲੋਕ ਕਿਸੇ ਸਾਜ਼ਿਸ਼ ਦੇ ਵਿੱਚੋਂ ਇਹ ਮਸਲੇ ਉਠਾ ਰਹੇ ਨੇ ਜਿਹੜੇ ਬਾਦਲ ਸਾਹਿਬ ਨੂੰ ਕਹਿੰਦੇ ਆ ਕਿ ਇਹਨੇ ਇਨਸਾਫ ਨਹੀਂ ਦਿੱਤਾ। ਦੱਸੋ ਕਿੱਧਰ ਨੂੰ ਗੱਲ, ਕਿੱਧਰ ਨੂੰ ਲੈ ਕੇ ਤੁਰ ਪਏ। ਸੋ ਜਿਹੜੇ ਇਹ ਪਰਮਬੰਸ ਸਿੰਘ ਰਮਾਣੇ ਹੁਣੀ ਆ ਜਾਂ ਬਾਦਲ ਦਾ ਹੋਣ ਵਾਲਾ ਜਿਹੜਾ ਆਹ ਸਰਕਲ ਆ, ਉਹਦੇ ਬਾਰੇ ਜਿੰਨੀ ਕੁ ਮੈਨੂੰ ਗੱਲ ਦੀ ਸਮਝ ਪੈਂਦੀ ਆ ਉਹ ਇਹ ਆ ਕਿ ਜਿਹੜੇ ਸਾਡੇ ਪਿਛਲੇ ਅਕਾਲੀ ਆਗੂ ਸੀ ਨਾ, ਉਹਨਾਂ ਨੇ ਗਲਤੀਆਂ ਗੜਬੜਾਂ ਤਾਂ ਬਥੇਰੀਆਂ ਕੀਤੀਆਂ ਕਰਾਈਆਂ ਨੇ, ਪਰ ਇੱਕ ਗੱਲ ਹੈ ਮੰਨਣ ਵਾਲੀ, ਉਹਨਾਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਪੰਥਕ ਦ੍ਰਿਸ਼ਟੀਕੋਣ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ। ਰੱਖ ਪਾਏ ਜਾਂ ਨਾ ਰੱਖ ਪਾਏ, ਚਲੋ ਉਹ ਤਾਂ ਇੱਕ ਅਲੱਗ ਚੱਕਰ ਹੈ, ਪਰ ਉਹਨਾਂ ਨੇ ਬਹੁਤ ਸਾਰੇ ਅਕੈਡਮਿਕ ਪੰਥਕ ਸੋਚ ਵਾਲੇ ਵਿਦਵਾਨ ਸੱਜਣਾ ਨਾਲ ਤਾਲਮੇਲ ਰੱਖਿਆ ਹੁੰਦਾ ਸੀ। ਸਾਨੂੰ ਪਤਾ ਕਿ ਜਿਹੜੇ ਸਾਡੇ ਵੇਲਿਆਂ ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਹੈ, ਚਾਹੇ ਆਪਾਂ ਕਿਸੇ ਨੂੰ ਚੰਗਾ ਸਮਝੋ ਮਾੜਾ ਸਮਝੋ, ਪਰ ਸਰਦਾਰ ਸਤਵੀਰ ਸਿੰਘ ਜਾਂ ਪਟਿਆਲੇ ਯੂਨੀਵਰਸਿਟੀ 'ਚ ਪ੍ਰੋਫੈਸਰ ਬਲਕਾਰ ਸਿੰਘ, ਡਾਕਟਰ ਸੁਖਦਿਆਲ ਸਿੰਘ ਜਾਂ ਹੋਰ ਬੜੇ, ਇੱਕ ਪ੍ਰਿਥੀਪਾਲ ਸਿੰਘ ਕਪੂਰ ਤੇ ਗੁਰਦਰਸ਼ਨ ਸਿੰਘ ਵਾਹੀਆ, ਹੋਰ ਬੜੇ ਸੀ। ਉਹਨਾਂ ਨੇ ਇੱਕ ਲੰਬੀ ਚੌੜੀ ਆਲੇ ਦੁਆਲੇ ਇੱਕ ਇਹੋ ਜਿਹੀ ਲੌਬੀ ਬਣਾਈ ਹੋਈ ਸੀ, ਅੱਡ-ਅੱਡ ਮਸਲਿਆਂ ਦੇ ਉੱਤੇ ਉਹਨਾਂ ਨਾਲ ਸਲਾਹ ਕਰਕੇ ਫਿਰ ਕੋਈ ਆਪਦੀ ਉਹਦੇ ਚੋਂ ਰਣਨੀਤੀ ਜੀ ਬਣਾਉਣੀ ਤੇ ਗੱਲ ਕਹਿਣੀ। ਘੱਟੋ ਘੱਟ ਜਿਵੇਂ ਆਪਾਂ ਕਹਿੰਦੇ ਆ ਵੀ ਸਲਾਹ ਤਾਂ ਕਿਸੇ ਨਾਲ ਕਰ ਲਓ। ਹੁਣ ਉਹਨਾਂ ਕੋਲੇ ਇੱਕ ਜ਼ਿੰਦਗੀ ਦਾ ਵੱਖਰੀ ਤੌਰ ਦੇ ਉੱਤੇ ਜਿਹੜੇ ਪੜ੍ਹੇ ਲਿਖੇ ਸੱਜਣ ਵਿਦਵਾਨ ਸੱਜਣ ਹੁੰਦੇ ਆ, ਉਹਨਾਂ ਕੋਲੇ ਇੱਕ ਲਿਆਕਤ ਹੁੰਦੀ ਆ, ਸਮਝ ਹੁੰਦੀ ਆ, ਜਾਂ ਘੱਟੋ ਘੱਟ ਇਤਿਹਾਸ ਤੋਂ ਫਲਸਫੇ ਤੋਂ ਜਾਣੂ ਹੁੰਦੇ ਆ। ਉਹ ਦੱਸਣ ਜੋਗੇ ਤਾਂ ਹੁੰਦੇ ਆ ਵੀ ਤੁਹਾਡੀ ਆਹ ਗੱਲ ਦੇ ਨਾਲ ਇਤਿਹਾਸ ਦੀ ਆਹ ਗੱਲ ਇੱਥੇ ਤੁਸੀਂ ਉਲਝ ਜਾਓਗੇ ਜਾਂ ਇੱਥੇ ਫਸੋਗੇ। ਚਲੋ ਇਹ ਵੱਖਰੀ ਗੱਲ ਆ ਕਿ ਹਰ ਗੱਲ ਦਾ ਤਾਂ ਉਵੇਂ ਦਾ ਉਵੇਂ ਨਹੀਂ ਹੋ ਪਾਉਂਦਾ, ਪਰ ਬੰਦੇ ਕੋਸ਼ਿਸ਼ ਤਾਂ ਕਰਦੇ ਸੀ ਨਾ। ਹੁਣ ਅੱਜ ਜਿਹੜਾ ਸਿਆਸੀ ਭਲਵਾਨ ਆ ਸਾਡਾ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ, ਖਾਸ ਤੌਰ ਤੇ ਆਪਾਂ ਗੱਲ ਜੇ ਬਾਦਲ ਦਲ ਦੀ ਕਰੀਏ, ਇਹਨਾਂ ਨੇ ਤਾਂ ਬਿਲਕੁਲ ਹੀ ਜਿਹੜੇ ਅਕੈਡਮਿਕ ਲੋਕ ਨੇ ਉਹਨਾਂ ਤੋਂ ਦੂਰੀ ਬਣਾਈ ਹੋਈ। ਤੁਹਾਨੂੰ ਪਤਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਕਿਹੜਾ ਵੱਡਾ ਅਕੈਡਮਿਕ ਸੋਚ ਵਾਲਾ ਜਾਂ ਚਿੰਤਕ ਬੰਦਾ ਕੋਈ ਹੈ ਕੌਮ ਦੇ ਵਿੱਚ, ਜਿਹਨੂੰ ਸਮਝ ਆ ਸਿੱਖ ਫਲਸਫੇ ਦੀ, ਸਿੱਖ ਇਤਿਹਾਸ ਦੀ। ਹੁਣ ਜਦੋਂ ਸਿੱਖ ਇਤਿਹਾਸ ਤੇ ਸਿੱਖ ਫਲਸਫੇ ਤੋਂ ਇੰਨੀ ਦੂਰੀ ਬਣਾ ਕੇ ਰੱਖਣੀ ਆ, ਤੇ ਫਿਰ ਆਹ ਪਰਮਬੰਸ ਸਿੰਘ ਰਮਾਣੇ ਵਰਗੀਆਂ ਗੱਲਾਂ ਹੀ ਜਿਹੜੀਆਂ ਅੱਜ ਉਹਨੇ ਵੀਡੀਓ 'ਚ ਕੀਤੀਆਂ ਨੇ, ਹੋਣਾ ਤਾਂ ਇਹ ਚਾਹੀਦਾ ਵੀ ਉਹ ਨੌਜਵਾਨ ਮੁੰਡਾ ਹੈ ਤੇ ਉਹਦੇ ਅੰਦਰੋਂ ਪੰਥ ਦੀ, ਕੌਮ ਦੀ ਚਿੰਤਾ ਵੀ ਬਹੁਤ ਭੈੜਾ ਹੋਇਆ। ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਨਾਲ ਅਸੀਂ ਤਾਂ ਦ੍ਰਿੜਤਾ ਨਾਲ ਖੜਿਆ, ਜਿੱਦਣ ਹੁਣ ਸਾਡੇ ਕੋਲੇ ਸੱਤਾ ਆ ਗਈ ਸਾਨੂੰ ਪਹਿਲੋਂ ਵਾਲੀਆਂ ਗੱਲਾਂ ਛੱਡੋ, ਅਸੀਂ ਤਾਂ ਐ ਕਰਾਂਗੇ ਉਹ ਕਰਾਂਗੇ। ਹਾਲਾਂਕਿ ਸਾਨੂੰ ਵੀ ਸਾਫ਼ ਦਿਖਦਾ ਕਿ ਬਹੁਤੇ ਕਾਤਲ ਜਿਹੜੇ ਉਸ ਕਾਂਡ ਦੇ ਵਿੱਚ ਦੋਸ਼ੀ ਨੇ ਉਹ ਜਾਂ ਤਾਂ ਮਰ ਗਏ ਘੋਟਣੇ ਵਰਗੇ, ਜਿਹੜਾ ਦੂਜਾ ਉਹ ਸੋਢੀ ਹਰ ਭਗਵਾਨ ਵਰਗੇ, ਬਾਕੀ ਜਿਹੜੇ ਨੇਗੇ
ਉਹਨਾਂ ਨੂੰ ਯਕੀਨ ਆ ਵੀ ਅਸੀਂ ਕਹਾਣੀ ਇੰਨੀ ਕੁ ਵਿਗਾੜ ਚੁੱਕੇ ਆ, ਸਬੂਤ ਤੇ ਗਵਾਹੀਆਂ ਕੋਈ ਕੰਮ ਨਹੀਂ ਕਰਨਗੀਆਂ। ਭਾਵੇਂ ਆਪਾਂ ਨੂੰ ਪਤਾ ਇਨਸਾਫ ਬਹੁਤ ਔਖਾ ਹੈ, ਪਰ ਇੱਕ ਦ੍ਰਿੜਤਾ ਤਾਂ ਬੰਦੇ ਚੋਂ ਝਲਕੇ, ਇੱਕ ਗੱਲ ਤਾਂ ਵਿੱਚੋਂ ਦਿਖੇ। ਪਰ ਇੱਥੇ ਤਾਂ ਹੋਰ ਹੀ ਨਵੇਂ ਰੰਗ ਲਾਪੇ ਜਾ ਰਹੇ ਆ ਵੀ ਇਹ ਜੀ ਅਸੀਂ ਇਹ ਤਾਂ ਸਾਜ਼ਿਸ਼ ਆ ਜੀ, ਇਹ ਤਾਂ ਬਾਦਲ ਦਲ ਦਾ ਵਾਧਾ ਨਹੀਂ ਦੇਖਣਾ ਚਾਹੁੰਦੇ। ਹੁਣ ਇਹ ਜਿਹੜੀਆਂ ਗੱਲਾਂ ਤਾਂ ਜੇ ਕੋਈ ਉਹਦੇ ਨਾਲ ਅਕੈਡਮਿਕ ਜਾਂ ਚਿੰਤਕ ਬੰਦਾ ਹੁੰਦਾ, ਜਿਹੜਾ ਪੰਥ ਦਰਦੀ ਕੋਈ ਹੁੰਦਾ, ਉਹਨੇ ਉਹਨੂੰ ਫਿਰ ਸਮਝਾਉਣਾ ਸੀਗਾ ਵੀ ਰਮਾਣਾ ਸਾਹਿਬ ਤੁਸੀਂ ਅਕਾਲੀ ਕਹਾਉਣਾ ਤਾਂ ਅਕਾਲੀ ਹੋ ਕੇ ਤੁਹਾਡੇ ਜੀਵਨ ਚੋਂ ਝਲਕ ਕੇ ਵੀ ਅਕਾਲੀ ਪਾਉਣਾ, ਅਕਾਲੀ ਸੋਚ ਵਿੱਚੋਂ ਉਹਦੇ ਦਿਖਣੀ ਚਾਹੀਦੀ ਆ, ਪੰਥ ਪ੍ਰਸਤੀ ਦਿਖਣੀ ਚਾਹੀਦੀ। ਉਹ ਜੇ ਨਹੀਂ ਹੈਗੀ ਤਾਂ ਉਹਦਾ ਕਾਰਨ ਇਹ ਹੁਣ ਉਹ ਜਿਵੇਂ ਪਿੱਛੇ ਜੇ ਇੱਕ ਵਾਰੀ ਮਨਜਿੰਦਰ ਸਿੰਘ ਸਰਸਾ ਜਦੋਂ ਗਿਆ ਬੀਜੇਪੀ ਨੂੰ ਛੱਡ ਕੇ, ਉਦੋਂ ਵੀ ਉਹ ਲਾਈਵ ਹੋ ਕੇ ਬੋਲਿਆ ਤੇ ਕਿਹਾ ਉਹਨੇ ਵੀ ਜਦੋਂ ਸਾਡੇ ਕੋਲੇ ਬਚਪਨ ਵੇਲੇ ਅਸੀਂ ਇੱਥੇ ਦਿੱਲੀ 'ਚ ਦੇਖਦੇ ਸੀ ਪੰਜਾਬ ਤੋਂ ਅਕਾਲੀ ਲੀਡਰ ਆਉਂਦੇ ਸੀ ਤਾਂ ਚਿੱਟੇ ਕੁੜਤੇ ਪਜਾਮੇ, ਨੀਲੀਆਂ ਦਸਤਾਰਾਂ, ਵੱਡੇ ਖੁੱਲੇ ਦਾੜੇ, ਹੱਥ 'ਚ ਸ਼੍ਰੀ ਸਾਹਿਬਾਂ, ਤੇ ਉਹ ਬਾਣੀ ਵਾਲੇ ਬੰਦੇ ਜਦੋਂ ਇੱਥੇ ਆਉਂਦੇ ਸੀ ਤੇ ਸਾਨੂੰ ਉਹਨਾਂ ਦਾ ਬਾਣੀ ਤੇ ਬਾਣਾ ਦੇਖ ਕੇ ਚਾਹ ਚੜ੍ਹਦਾ ਸੀਗਾ ਵੀ ਸਾਡੇ ਕੋਈ ਬੰਦੇ ਆਏ ਨੇ ਪੰਜਾਬ ਤੋਂ ਦਿੱਲੀ ਵਾਲਿਆਂ ਨੂੰ। ਤੇ ਹੁਣ ਜਦੋਂ ਗੱਡੀ ਰੁਕਦੀ ਆ ਵਿੱਚੋਂ ਅਲਟਰਾ ਮਾਡਰਨ ਪਹਿਰਾਵਿਆਂ ਵਾਲੇ, ਤੇ ਉਹ ਫਿਰ ਉਹਨਾਂ ਦੇ ਨਾਂ ਵੀ ਉਹੋ ਜਿਹੇ ਹੁੰਦੇ ਆ, ਰੈਂਕੀ, ਟੈਂਕੂ, ਬਿੱਟੂ, ਸ਼ੰਟੀ, ਪੈਂਟੀ, ਇਹੋ ਜਿਹੇ ਕੁਝ ਨਾਂ ਹੁੰਦੇ ਆ। ਨਾ ਉਹਨਾਂ ਦੇ ਪਹਿਰਾਵੇ ਤੋਂ, ਨਾ ਉਹਨਾਂ ਦੇ ਵਿਹਾਰ ਦੇ ਵਿੱਚੋਂ ਕੋਈ ਸਿੱਖੀ ਝਲਕਦੀ ਆ। ਉਹ ਤਾਂ ਜਿਵੇਂ ਜਿਹੜੇ ਵੱਡੇ ਵੱਡੇ ਇੰਡਸਟਰੀਅਲਿਸਟ ਜਾਂ ਜਿਹੜੇ ਕਾਰੋਬਾਰੀ ਬੰਦੇ ਹੁੰਦੇ ਆ ਉਵੇਂ ਦਾ ਪ੍ਰਭਾਵ ਬਣਦਾ। ਸੋ ਕੁੱਲ ਮਿਲਾ ਕੇ ਜਿਹੜਾ ਇਸ ਵੇਲੇ ਸਾਡੇ ਬਹੁਤ ਵੱਡਾ ਸੰਕਟ ਬਣਦਾ ਜਾ ਰਿਹਾ ਕਿ ਸਾਡੇ ਅੱਡ-ਅੱਡ ਜਿਹੜੇ ਸਮਾਜ ਦੇ ਖੇਤਰ ਨੇ ਉਤੋਂ ਸਿੱਖ ਚਿਹਰੇ, ਜਿਹੜੇ ਪੰਥਕ ਚਿਹਰੇ ਹੁਣ ਜਿਹੜੇ ਕੌਮ ਦੀ ਅਸਲ ਪ੍ਰਤੀਨਿਧਤਾ ਕਰਦੇ ਹੁਣ ਉਹ ਮੰਨਫੀ ਹੁੰਦੇ ਜਾ ਰਹੇ ਆ। ਤੁਸੀਂ ਅਖਬਾਰ 'ਚ ਹਿੰਦੂ ਭਾਈਚਾਰੇ ਬਾਰੇ ਦੇਖੋ, ਮੈਂ ਟੀਵੀ ਦੀਆਂ ਡਿਬੇਟਸ ਦੇ ਉੱਤੇ ਨਜ਼ਰ ਮਾਰਨ ਲਈ ਸਾਰਿਆਂ ਨੂੰ ਬੇਨਤੀ ਕਰੂੰਗਾ ਇੱਕ ਵਾਰੀ ਦੇਖੋ ਕਦੇ। ਉਹਨਾਂ ਨੇ ਬਹੁਤ ਵੱਡੀ ਗਿਣਤੀ ਵਿੱਚ, ਚਾਹੇ ਉਹ ਕਿਸੇ ਵੀ ਸਿਆਸੀ ਜਾਂ ਧਾਰਮਿਕ ਸੋਚ ਵਾਲੇ ਹੋਣ, ਆਪਸ ਵਿੱਚ ਲੜਦੇ ਭਿੜਦੇ ਸਾਨੂੰ ਹਿੰਦੂ ਦਿਖਣਗੇ, ਪਰ ਉਹਨਾਂ ਨੇ ਬਹੁਤ ਸਾਰੇ ਨਵੇਂ ਚਿਹਰੇ ਉਭਾਰ ਲਏ ਆ ਪਿਛਲੇ 15-20 ਸਾਲਾਂ 'ਚ। ਤੇ ਸਾਡੇ ਕੋਲੇ ਜੇ ਉੱਭਰਿਆ ਤਾਂ ਪਰਮਬੰਸ ਸਿੰਘ ਰਮਾਣਾ ਜੀ ਦੀ, ਬਹੁਤੇ ਉਹਦਾ ਨਾਮ ਨਹੀਂ ਪਤਾ ਹੋਣਾ, ਪਰ ਅੱਜ ਜਦੋਂ ਉਹਦੀ ਵੀਡੀਓ ਦੇਖੀ ਮੈਨੂੰ ਬੜੀ ਅਜੀਬ ਲੱਗਿਆ ਕਿ ਜਿਸ ਤਰੀਕੇ ਦਾ ਤੂੰ ਅਕਾਲੀ ਦਲ ਦਾ ਆਗੂ ਬਣ ਕੇ ਪੇਸ਼ ਹੋ ਰਿਹਾ ਤੇ ਅਕਾਲੀ ਸੋਚ ਕਿੱਥੇ ਆ। ਸੋ ਜਿਹੜੇ ਸਾਡੇ ਅੱਡ-ਅੱਡ ਖੇਤਰਾਂ ਦੇ ਵਿੱਚ ਚਿਹਰੇ ਮੋਹਰੇ ਉੱਭਰਨੇ ਸੀ ਉਹਨਾਂ ਨੂੰ ਅਸੀਂ ਸਪੇਸ ਦਈਏ। ਸਾਡੇ ਕੰਮ ਉਲਟ ਚੱਲਿਆ ਹੋਇਆ ਵਾ, ਜਿਹੜਾ ਕੋਈ ਸਾਡੇ ਖਾਨੇ 'ਚ ਫਿੱਟ ਨਹੀਂ ਬੈਠਦਾ ਸੀ ਉੱਥੇ ਕਾਠੀ ਮਾਰਦੇ ਆ, ਗਦਾਰਾਂ, ਟੈਟਾਂ, ਟਾਊਟਾਂ। ਭਾਈ ਇਹ ਗੱਲ ਤਾਂ ਹੈ ਕਿ ਪੰਥ ਪ੍ਰਸਤੀ ਜਾਂ ਕੌਮ ਪ੍ਰਸਤੀ ਦੇ ਲਈ ਸਾਨੂੰ ਵੱਧ ਤੋਂ ਵੱਧ ਇੱਕ ਦੂਜੇ ਤੋਂ ਆਸ ਹੋਣੀ ਚਾਹੀਦੀ ਹੈ। ਪਰ ਇਹ ਕਹਿਣਾ ਕਿ ਜਿਹੜਾ ਮੇਰੇ ਵਾਲੇ ਖਾਚੇ 'ਚ ਫਿੱਟ ਨਹੀਂ ਬੈਠਦਾ ਉਹਦੀ ਐਸੀ ਤੈਸੀ ਦੇਣੀ ਹੈ, ਇਹ ਕੋਈ ਬਹੁਤੀ ਚੰਗੀ ਸੋਚ ਨਹੀਂ ਹੈ। ਕ੍ਰਿਟਿਸਿਜ਼ਮ ਕਰਨੀ, ਆਲੋਚਨਾ ਕਰਨੀ, ਅਸਾਰੂ ਆਲੋਚਨਾ ਕਰਨੀ ਸਿੱਖੀਏ। ਇਹ ਕਹਿਣਾ ਕਿ ਜੀ ਜੇਕਰ ਤੁਸੀਂ ਭਾਈ ਗੁਰਦੇਵ ਸਿੰਘ ਕੌਂਕੇ ਵਾਲੇ ਮਾਮਲੇ 'ਚ ਕੱਲੇ ਬਿਆੰਤੇ ਬੁੱਚੜ ਨੂੰ, KPS ਗਿੱਲ ਨੂੰ, ਸਵਰਨੇ ਘੋਟਣੇ ਨੂੰ, ਬਾਦਲ ਨੂੰ ਟੰਗਿਆ, ਉਹਨੂੰ ਟਾਰਗੇਟ ਕੀਤਾ, ਫਿਰ ਤੁਸੀਂ ਸਟੇਟ ਬਰੀ ਕਰਤੀ, ਤੁਸੀਂ ਤਾਂ ਗਦਾਰ ਹੋ ਗਏ। ਆਹ ਗੱਲ ਦੱਸੋ ਕਿੱਥੇ ਜਾਂਦੀ। ਇੱਕ ਪਾਸੇ ਸਾਡੇ ਗਵਾਂਢ 'ਚ ਹਿੰਦੂ ਭਾਈਚਾਰਾ ਜਿਹੜਾ ਦਿਨੋਂ ਦਿਨ ਹਰ ਖੇਤਰ ਦੇ ਵਿੱਚ ਉਹਦਾ ਹੱਥ ਉੱਤੇ ਹੁੰਦਾ ਜਾ ਰਿਹਾ। ਇਹਨੂੰ ਸੋਚੋ, ਵਿਚਾਰੋ ਇਸ ਨੁਕਤੇ ਨੂੰ ਕਿ ਕਿਵੇਂ ਹੁੰਦਾ ਜਾ ਰਿਹਾ। ਤੇ ਸਾਡੇ ਕੰਮ ਉਲਟ ਚੱਲਿਆ ਜਾ ਰਿਹਾ। ਇਸ ਮਸਲੇ ਦੇ ਉੱਤੇ ਜਦੋਂ ਚਰਚਾ ਕਰਦੇ ਆ ਤਾਂ ਉਦੋਂ ਸਾਡੀਆਂ ਸੰਸਥਾਵਾਂ ਵੱਲ ਧਿਆਨ ਜਾਂਦਾ। ਕੀ ਅਕਾਲੀ ਦਲ ਵਿੱਚ, ਅਕਾਲ ਤਖਤ ਸਾਹਿਬ ਵਿੱਚ, ਸ਼੍ਰੋਮਣੀ ਕਮੇਟੀ 'ਚ ਸਾਨੂੰ ਉਹੋ ਜਿਹਾ ਕੁਝ ਦਿਖ ਰਿਹਾ ਜਿਹੋ ਜਿਹਾ ਦਿਖਣਾ ਚਾਹੀਦਾ। ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇੱਕ ਕਲਿੱਪ ਸੁਣੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਅਕਾਲ ਤਖਤ ਸਾਹਿਬ ਤੋਂ ਸਾਨੂੰ ਹੁਕਮ ਹੋ ਗਿਆ ਵੀ 27 ਜਨਵਰੀ ਤੱਕ ਦੇਖ ਲਓ ਜੇ ਰਾਜੋਆਣ ਵਾਲੇ ਮਸਲੇ ਤੇ, ਫਿਰ ਨਹੀਂ ਅਸੀਂ ਇੱਕ ਪਾਸਾ ਕਰ ਲੈਣਾ ਵਾ। ਜਿਹੜੀ ਅਸੀਂ ਉਹ ਪਟੀਸ਼ਨ ਪਾਈ ਹੋਈ ਆ ਭਾਈ ਰਾਜੋਆਣੇ ਬਾਰੇ ਉਹ ਅਸੀਂ ਫਿਰ ਵਾਪਸ ਲਵਾਂਗੇ ਤੇ ਕੋਈ ਨਵਾਂ ਸੋਚਾਂਗੇ। ਹੱਦ ਹੋਈ ਪਈ ਆ। ਤੁਸੀਂ 26 ਜਨਵਰੀ ਲੰਘਾ ਕੇ ਮਤਲਬ ਜੋ ਕੀ ਕਰਨਾ ਚਾਹੁੰਦੇ ਹੋ ਭਾਈ? ਤੁਹਾਨੂੰ ਤਾਂ 22 ਜਨਵਰੀ ਮੂਹਰੇ ਤੁਹਾਨੂੰ ਖੜੀ ਆ ਜਦੋਂ ਪ੍ਰਾਣ ਪ੍ਰਤਿਸ਼ਠਾ ਕਰਨੀ ਆ ਉਹਨਾਂ ਨੇ। ਸੱਚਾਈ ਇਹ ਆ ਵੀ ਉਹ ਤਾਂ ਨਹੀਂ ਇਹਨਾਂ ਨੂੰ ਪੁੱਛਦੇ, ਪਰ ਇਹ ਉਡੀਕ ਰਹੇ ਨੇ ਵੀ ਸ਼ਾਇਦ ਜਿਵੇਂ 300 ਸਾਲੇ ਮੌਕੇ ਅਸੀਂ ਸਾਰੇ ਬਾਹਮਣ, ਹਿੰਦੂ, ਤਵੀਏ ਤੇ ਹੋਰ ਸਾਰੇ ਸੱਦ ਕੇ ਇੱਥੇ ਉਹ ਤੜਕਾ ਲਾਇਆ ਸੀਗਾ ਖਾਲਸਾ ਸਾਧਨਾ ਦਿਵਸ ਮੌਕੇ ਵੀ, ਉਹ ਵੀ ਸੱਦੇ ਆ ਜੀ। ਉਦੋਂ ਆਮ ਸਿੱਖ ਨੂੰ ਤਾਂ ਸਮਝ ਵੀ ਨਹੀਂ ਲੱਗੀ ਵੀ RSS ਆ ਗਈ ਆ ਇੱਥੇ, ਪਰ
ਉਹਦਾ ਸਾਨੂੰ ਖਮਿਆਜਾ ਬੜਾ ਭੁਗਤਣਾ ਪਿਆ। ਆਪਾਂ ਚਰਚਾ ਕਰਦੇ ਰਹਿੰਦੇ ਆ ਕਿ ਕਿਵੇਂ ਉਦੋਂ ਪੈਸੇ ਦਿੱਤੇ ਕਰੋੜਾਂ ਰੁਪਏ ਦਿੱਲੀ ਵਾਲਿਆਂ ਨੇ ਤੇ ਉਹ ਕਿਵੇਂ ਸਾਡੇ ਲਈ ਵਰਤੇ ਗਏ। ਪਰ ਇਹ ਹੁਣ ਉਡੀਕ ਰਹੇ ਨੇ ਅਕਾਲੀ ਲੀਡਰਸ਼ਿਪ ਜਿਹੜੀ ਕਹਾਉਂਦੀ ਆਪਦੇ ਆਪ ਨੂੰ ਬਾਦਲ ਪਰਿਵਾਰ ਵਾਲੀ, ਕਿ ਸ਼ਾਇਦ ਸਾਨੂੰ ਸੁਨੇਹਾ ਆਵੇ ਤੇ ਅਸੀਂ ਜਾ ਕੇ ਉੱਥੇ ਰਾਮ ਲੱਲਾ ਦੇ ਉਦਘਾਟਨ ਮੌਕੇ ਨਾਲ ਬੈਠੇ ਹੋਈਏ। ਉੱਥੇ ਅਗਲੇ ਮੋਦੀ ਹੁਣੀ ਅਡਵਾਨੀ ਹੁਣਾਂ ਦਾ ਨਹੀਂ ਪਤਾ ਹੈਗਾ ਵੀ ਕਿਹਦੇ ਜਾਣ ਤੇ ਕੀ ਹੋਈ ਜਾਂਦਾ ਉਹਨਾਂ ਦੇ ਭਾਈਚਾਰੇ 'ਚ। ਇੱਧਰ ਇਹ ਆਸ ਰੱਖੀ ਬੈਠੇ ਨੇ। ਹਾਲਾਂਕਿ ਹੋਣਾ ਇਹ ਚਾਹੀਦਾ, ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕਹੀ ਆ ਕਿ ਅਕਾਲ ਤਖਤ ਸਾਹਿਬ ਤੋਂ ਵਿਸ਼ੇਸ਼ ਤੌਰ ਦੇ ਉੱਤੇ ਇਸ ਮਸਲੇ ਉੱਤੇ ਹਦਾਇਤ ਹੋਣੀ ਚਾਹੀਦੀ ਆ ਕਿ ਅਗਲੇ ਇਸ ਮੌਕੇ ਉੱਤੇ ਸਿੱਖਾਂ ਨੂੰ ਆਪਦੇ ਹੱਕ 'ਚ ਭੁਗਤਾ ਕੇ ਸਾਡੇ ਜਿਹੜਾ ਏਜੰਡਾ ਉਹਨਾਂ ਦਾ ਚੱਲ ਰਿਹਾ ਕਿ ਸਿੱਖੀ ਨੂੰ ਹੜੱਪਣਾ, ਉਹਦੇ ਲਈ ਵਰਤਣਗੇ ਤੇ ਸਾਨੂੰ ਇਸ ਮਸਲੇ ਤੋਂ ਲਾਂਭੇ ਹੀ ਰਹਿਣਾ ਚਾਹੀਦਾ। ਇਹ ਮਸਲਾ ਹਿੰਦੂ ਅਤੇ ਮੁਸਲਮਾਨ ਦੇ ਵਿਚਾਲੇ ਆ, ਉਹਨਾਂ ਵਿਚਾਲੇ ਹੀ ਰਵੇ। ਆਪਾਂ ਇਹਦੇ ਵਿੱਚੋਂ ਜਾ ਕੇ ਕੀ ਲੈਣਾ, ਕੀ ਇਸ ਮਸਲੇ ਤੋਂ ਆਪਾਂ ਨੂੰ ਮਿਲਣਾ, ਪਰ ਉਸ ਪਾਸੇ ਵੱਲ ਨੂੰ ਨਹੀਂ ਜਾਇਆ ਜਾ ਰਿਹਾ। ਉਲਟਾ ਜਿਹੜਾ ਹਿੰਦੂਆਂ ਤੋਂ ਜਾਂ RSS ਤੋਂ ਭਾਰਵੇਂ ਬ੍ਰਿਗੇਡ ਤੋਂ ਆਸ ਰੱਖ ਕੇ ਬੈਠੇ ਆ ਸਾਡੇ ਬਾਦਲ ਪਰਿਵਾਰ ਵਾਲੇ, ਉਹਨੂੰ ਉਡੀਕ ਰਹੇ ਆ ਵੀ ਕਦੋਂ ਕੋਈ ਸੁਨੇਹਾ ਆਉਂਦਾ। ਤੇ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਤਿੰਨੇ ਧਿਰਾਂ ਜਿਹੜੀਆਂ ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲੀਆਂ, ਤਿੰਨੇ ਤੋਂ ਹੀ ਸਾਡਾ ਜਿਹੜਾ ਦਿਨੋਂ ਦਿਨ ਨਿਰਾਸ਼ਾ, ਉਦਾਸੀ ਤੇ ਮਾਯੂਸੀ ਵੱਧ ਰਹੀ। ਖੈਰ, ਇਹਦੇ ਉਲਟ ਸਾਡੀ ਕੌਮ ਦੇ ਵਿੱਚ ਪੰਥ ਲਈ ਸੀਸ ਮਾਰਨ ਵਾਲਿਆਂ ਦੀ, ਕੌਮ ਲਈ ਲੜਨ ਮਰਨ ਵਾਲਿਆਂ ਦੀ, ਸਿਧਾਂਤ ਲਈ ਤੇ ਸਿੱਖ ਇਤਿਹਾਸ ਲਈ ਨਿਤ ਨਵੇਂ ਜਿਹੜੀਆਂ ਉਚਾਈਆਂ ਛੂਹਣ ਵਾਲਿਆਂ ਦੀ ਘਾਟ ਨਹੀਂ। ਜਿੱਥੇ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਵਾਲਿਆਂ ਨੇ ਕਦੇ ਕੋਈ ਕਸਰ ਨਹੀਂ ਛੱਡੀ, ਉੱਥੇ ਪੰਥ ਲਈ ਲੜਨ ਮਰਨ ਵਾਲਿਆਂ ਦੀ ਵੀ ਘਾਟ ਨਹੀਂ। ਮੇਰੀ ਮੁਰਾਦ ਇਹ ਹੈ ਕਿ 6 ਜਨਵਰੀ 1999 ਨੂੰ 89 ਨੂੰ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ, ਜਿਨ੍ਹਾਂ ਨੂੰ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਕੇਸ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਉਹਨਾਂ ਨੇ ਜੋ ਇਤਿਹਾਸ ਸਿਰਜਿਆ, ਉਹਦੀ ਯਾਦ ਖਾਲਸਾ ਪੰਥ ਹਰ ਸਾਲ ਮਨਾਉਂਦਾ ਹੈ। ਦਰਬਾਰ ਸਾਹਿਬ ਦੇ ਵਿੱਚ ਵੀ ਭੋਗ ਪੈਂਦੇ ਆ, ਹੋਰ ਵੀ ਜਿੱਥੇ ਜਿੱਥੇ ਜਿਵੇਂ ਜਿਵੇਂ, ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਇੱਥੇ ਬਹੁਤ ਚਰਚਾ ਚੱਲਦੀ ਆ। ਅੱਜ ਵੀ ਬਹੁਤ ਸਾਰੀਆਂ ਇਸ ਮਸਲੇ ਉੱਤੇ ਪੋਸਟਾਂ ਦਿਖੀਆਂ, ਵਧੀਆ ਲੱਗਦਾ। ਘੱਟੋ ਘੱਟ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਆਪਦੇ ਇਤਿਹਾਸ ਬਾਰੇ ਇਸ ਤਰੀਕੇ ਨਾਲ ਪਤਾ ਲੱਗਣਾ ਬੜਾ ਜ਼ਰੂਰੀ ਆ। ਤੇ ਇਹ ਬੜਾ ਅੱਜ ਦਾ ਜਿਹੜਾ ਦਿਨ ਵਾ ਦਰਬਾਰ ਸਾਹਿਬ ਦੇ ਵਿੱਚ, ਐਤਕੀ ਤਾਂ ਮੁਸਤਫਾਬਾਦ ਪਿੰਡ ਤੋਂ ਵੀ ਪਤਾ ਲੱਗਿਆ। ਭਾਈ ਕੇਹਰ ਸਿੰਘ ਦਾ ਪਿੰਡ ਆ ਫਤਿਹਗੜ੍ਹ ਸਾਹਿਬ ਦੇ, ਜਦੋਂ ਬੱਸੀ ਪਠਾਣਾ ਵਾਲੇ ਪਾਸੇ ਨੂੰ ਜਾਈਏ ਉੱਥੇ ਕਿਸੇ ਹਟਵਾਂ ਜਿਹਾ ਪਿੰਡ ਆ ਮੁਸਤਫਾਬਾਦ, ਭਾਈ ਕੇਹਰ ਸਿੰਘ ਦਾ। ਇਹ ਇੱਥੋਂ ਉੱਠ ਕੇ ਪਰਿਵਾਰ ਦਿੱਲੀ ਗਿਆ ਸੀ ਤੇ ਦਿੱਲੀ ਇਹਨਾਂ ਨੇ, ਇਸ ਪਰਿਵਾਰ ਨੇ, ਪਹਿਲਾਂ ਭਾਈ ਕੇਹਰ ਸਿੰਘ ਨੌਕਰੀ ਕਰਦੇ ਸੀ, ਸ਼ਹੀਦ ਭਾਈ ਬੇਅੰਤ ਸਿੰਘ ਇਹਨਾਂ ਦੀ ਰਿਸ਼ਤੇਦਾਰੀ ਚੋਂ ਸੀ, ਤੇ ਭਾਈ ਹਰਿੰਦਰ ਸਿੰਘ ਜਿਹੜਾ ਨਾਰਵੇ ਹੁਣ BJP ਚੋਂ MP ਹੈ, ਤੇ ਉਹ ਉਦੋਂ ਰਾਜਦੂਤ ਸੀਗਾ ਨਾਰਵੇ 'ਚ, ਉਦੋਂ ਰਿਜ਼ਾਈਨ ਕਰਤਾ। ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦਾ ਸਕੱਤਰ ਵੀ ਰਿਹਾ, ਤੇ ਇਸ ਤੋਂ ਉਪਰੰਤ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੇ ਗਰੁੱਪ ਨਾਲ ਵੀ ਚੱਲਿਆ, ਤੇ ਅੱਜ ਕੱਲ BJP 'ਚ। ਚਲੋ ਉਹਦੀ ਆਪਦੀ ਇੱਕ ਲਾਈਫ ਆ, ਪਰ ਉਹ ਵੀ ਇਹਨਾਂ ਦੀ ਰਿਸ਼ਤੇਦਾਰੀ ਚੋਂ ਆ, ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਹੁਣਾਂ ਦੇ। ਤੇ ਇਸ ਗੱਲ ਦੇ ਉੱਤੇ ਅੱਜ ਜਦੋਂ ਅਸੀਂ ਧਿਆਨ ਮਾਰਦੇ ਹਾਂ ਕਿ ਅਗਵਾਨ ਪਿੰਡ 'ਚ ਵੀ ਪ੍ਰੋਗਰਾਮ ਆ ਸ਼ਹੀਦ ਸਤਵੰਤ ਸਿੰਘ ਦੇ, ਤੇ ਉਧਰ ਕੇਹਰ ਸਿੰਘ ਦੇ, ਭਾਈ ਕੇਹਰ ਸਿੰਘ ਦੇ ਮੁਸਤਫਾਬਾਦ ਤੇ ਅਕਾਲ ਤਖਤ ਤੇ, ਇਹ ਚੰਗੀ ਗੱਲ ਆ। ਦੁਨੀਆ ਭਰ ਦੇ ਵਿੱਚ ਪ੍ਰੋਗਰਾਮ ਹੋਣੇ ਚਾਹੀਦੇ ਆ। ਸਾਡੇ ਬੰਦੇ ਜਿਹੜੇ ਸਾਡੀਆਂ ਰੋਣ ਭੋਣ ਵਾਲੇ ਦਿਨ ਨੇ ਵੀ ਇੰਦਰਾ ਨੇ ਜਿਹੜਾ ਹੈਗਾ, ਇੰਦਰਾ ਦੇ ਕਾਂਡ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਹੋਈ, ਉਹਦੀ ਚਰਚਾ ਤਾਂ ਬੜੇ ਕਰਦੇ ਆ, ਪਰ ਸਾਨੂੰ ਜਿਹੜੇ ਸਾਡੀ ਚੜ੍ਹਤ ਵਾਲੇ ਦਿਨ ਨੇ ਉਹ ਬੜੀ ਸ਼ਾਨ ਨਾਲ ਮਨਾਉਣੇ ਚਾਹੀਦੇ ਆ। ਇੰਦਰਾ ਨੂੰ ਸੋਧਣ ਵਾਲਾ ਦਿਹਾੜਾ ਮਨਾਇਆ ਕਰੀਏ, ਵੈਦਿਆਂ ਨੂੰ ਸੋਧਣ ਵਾਲਾ ਦਿਹਾੜਾ ਮਨਾਇਆ ਕਰੀਏ, ਹੋਰ ਜਿੱਥੇ ਜਿੱਥੇ ਸਾਡੇ ਯੋਧਿਆਂ ਨੇ ਝੰਡੇ ਗੱਡੇ ਆ ਉਹ ਦਿਨ ਮਨਾਇਆ ਕਰੀਏ। ਤੇ ਹੋਰ ਵੀ ਬੜੇ ਦਿਨਾਂ ਦੀ ਸਾਨੂੰ ਇਤਿਹਾਸਕ ਤੌਰ ਤੇ ਲੋੜ ਆ ਜਿਨ੍ਹਾਂ ਨੂੰ ਮਨਾਉਣਾ ਚਾਹੀਦਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਜਿੱਦਣ ਅਹਿਮਦਾਬਾਦ ਜਦੋਂ ਜੰਗ ਹੋਈ, ਬਾਬਰ ਬਾਣੀ ਵਾਲਾ ਸਾਰਾ ਪ੍ਰਸੰਗ, ਜਦੋਂ ਬਾਬਰ ਦੀ ਕੈਦ ਵਿੱਚੋਂ ਬੇਸ਼ੁਮਾਰ ਲੋਕਾਂ ਨੂੰ ਆਜ਼ਾਦ ਕਰਾਇਆ, ਬੰਦੀ ਛੋੜ, ਉਹ ਵੀ ਦਿਨ ਸਾਨੂੰ ਲੱਭ ਕੇ ਮਨਾਉਣਾ ਚਾਹੀਦਾ, ਤਾਂ ਕਿ
ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਮਨੁੱਖਤਾ ਨੂੰ ਬਹੁਤ ਵੱਡਾ ਇਹ ਇੱਕ ਦੇਣ ਆ, ਉਹਦੀ ਲੋਕਾਂ ਨੂੰ ਚੇਤੇ ਰਵੇ। ਇਵੇਂ ਹੀ ਸਾਨੂੰ 6ਵੇਂ ਪਾਤਸ਼ਾਹ ਦਾ ਬੰਦੀ ਛੋੜ ਦਿਹਾੜਾ ਜਿਹੜਾ ਹੈਗਾ ਉਹਦੇ ਬਹੁਤ ਜ਼ੋਰ ਸ਼ੋਰ ਨਾਲ ਮਨਾਉਣ ਦੀ ਲੋੜ ਆ। ਫਿਰ ਜਿੱਦਣ ਇੱਥੇ ਕਸੂਰ ਜਿਹੜਾ ਹੈ, ਕਸੂਰ ਸ਼ਹਿਰ ਹੁਣ ਤਾਂ ਪਾਕਿਸਤਾਨ ਚਲੇ ਗਿਆ, ਜਿਹੜਾ ਕਸੂਰ ਖੇਮ ਕਰਨ ਵਾਲੇ ਪਾਸੇ ਨੇੜੇ ਹੀ ਪੈਂਦਾ ਵੈਸੇ, ਉਹ ਇੱਥੇ ਦੱਸਦੇ ਆ ਵੀ ਇੱਕ ਬਾਹਮਣੀ ਸੀਗੀ, ਉਹ ਬ੍ਰਾਹਮਣ ਆ ਕੇ ਪਿੱਟਿਆ ਅਕਾਲ ਤਖਤ ਤੇ ਸਿੱਖਾਂ ਨੇ ਜਾ ਕੇ ਹਮਲਾ ਕੀਤਾ, ਬੜੇ ਜਾਬਰ ਸੀਗੇ ਉੱਥੇ ਪਠਾਨ, ਉਹਨਾਂ ਤੋਂ ਛੁਡਵਾਈ। ਉਹ ਦਿਨ ਵੀ ਸਾਡੇ ਇਤਿਹਾਸ ਦਾ ਇੱਕ ਵੱਖਰਾ, ਕਿਉਂਕਿ ਸਾਡੇ ਬੱਚਿਆਂ ਨੂੰ ਨੈਤਿਕ ਤੌਰ ਤੇ ਬਲ ਮਿਲੂਗਾ ਇਸ ਤਰੀਕੇ ਨਾਲ ਕਿ ਸਾਡੇ ਪੁਰਖ ਆਹ ਕੁਛ ਕਰਦੇ ਰਹੇ ਆ। ਤੇ ਫਿਰ ਇਵੇਂ ਹੀ ਜਿਹੜੀਆਂ ਇੱਥੇ ਹਿੰਦੂ ਔਰਤਾਂ ਨੂੰ ਨਾਦਰ ਸ਼ਾਹ ਦੇ ਅਬਦਾਲੀ ਦੇ ਹਮਲੇ ਮੌਕੇ ਜੋ ਸਾਡੇ ਪੁਰਖਿਆਂ ਨੇ ਕੀਤਾ, ਉਹ ਦਿਨਾਂ ਦੇ ਦਿਨ ਲੱਭ ਕੇ ਵੀ ਕਿਹੜੀ ਤਰੀਕ ਨੂੰ ਕਦੋਂ ਹੋਇਆ ਸੀ, ਉਹ ਜੇ ਗੋਦਵਾਲ ਦੇ ਪੱਤਣ ਤੇ ਦਿਹਾੜਾ ਮਨਾਇਆ ਜਾਵੇ, ਉਹ ਬੜਾ ਲੋੜ ਆ। ਇਵੇਂ ਹੀ ਜਿੱਦਣ ਦਿੱਲੀ ਫਤਿਹ ਕੀਤੀ ਤੇ ਬਹੁਤੇ ਸਾਡੇ ਭਰਾਵਾਂ ਨੂੰ ਅਜੇ ਚੇਤਾ ਹੀ ਨਹੀਂ, ਪਤਾ ਹੀ ਨਹੀਂ ਹੈਗਾ ਵੀ ਜਿਹੜੀ ਸਿੰਧ ਜੀ ਆ ਜਿਹਦੇ ਉੱਤੇ ਬੈਠ ਕੇ ਰਾਜ ਤਿਲਕ ਕਰਦੇ ਹੁੰਦੇ ਸੀ ਉੱਥੇ, ਉਹ ਸਾਡੇ ਪੁਰਖੇ ਇੱਥੇ ਚੱਕ ਲਿਆ ਆ ਜਿਹੜਾ ਹੈਗਾ ਰਾਮਗੜੀਆ ਬੋਂਗਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਉੱਥੇ ਉਹ ਸਿੰਧ ਜੀ ਪਈ ਆ ਜਿਹਦੇ ਉੱਤੇ ਰਾਜੇ ਬਣਦੇ ਰਹੇ। ਇੱਥੇ ਬਣੀ ਚਲੋ ਰਾਜੇ ਲਿਆ ਕੇ ਬਣਾਓ ਜਿਹਨੂੰ ਮਰਜੀ। ਤੋ ਉਹ ਜਿਹੜਾ ਦਿਨ ਵਾ ਦਿੱਲੀ ਫਤਿਹ ਦਿਵਸ, ਉਹ ਮਨਾਉਣਾ ਚਾਹੀਦਾ। ਫਿਰ ਜਿੱਦਣ ਅਸੀਂ ਸਰਹੰਦ ਫਤਿਹ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਜਾਂ ਜਿੱਦਣ ਲਾਹੌਰ ਦੇ ਕਿਲੇ ਤੇ ਫਤਿਹ ਕੀਤੀ ਖਾਲਸੇ ਨੇ, ਇਹ ਸਾਡੀ ਜਿੱਤ ਦੇ ਦਿਨ ਨੇ, ਸਾਡੀ ਫਤਿਹ ਦੇ ਦਿਨ ਨੇ। ਤੇ ਇਵੇਂ ਹੀ ਜਿਹੜੇ ਆਪਣੇ ਅੰਗਰੇਜ਼ਾਂ ਦੇ ਰਾਜ ਵਿੱਚ ਜਿੱਥੇ ਜਿੱਥੇ ਵੱਡੇ ਸਾਡੇ ਇਤਿਹਾਸਕ ਕਾਰਨਾਮੇ ਕੀਤੇ ਗਏ ਨੇ, ਗਦਰ ਲਹਿਰ, ਬੱਬਰ ਅਕਾਲੀ ਲਹਿਰ, ਤੇ ਇਵੇਂ ਹੀ ਆ ਜਿਹੜੇ 1947 ਤੋਂ ਬਾਅਦ ਜਿਹੜੇ ਸਾਡੇ ਵੱਡੇ ਕਾਂਡ ਨੇ ਜਿੱਥੇ ਸਾਡੀ ਚੜ੍ਹਤ ਹੋਈ ਆ, ਕੱਲੇ ਰੋਣ ਧੋਣ ਦੇ ਦਿਨ ਮਨਾਈ ਜਾਣ ਦੇ ਨਾਲ ਕੌਮਾਂ 'ਚ ਨਿਰਾਸ਼ਾ ਆਉਂਦੀ ਹੁੰਦੀ ਹੈ। ਰੋਂਦੂ ਜੇ ਬੰਦੇ ਕੋਲੇ ਕੌਣ ਖੜਦਾ? ਚੜ੍ਹਦੀ ਕਲਾ ਵਾਲਾ ਜਿਹੜਾ ਸਾਡਾ ਇਤਿਹਾਸ ਆ, ਸਾਡੀ ਜਿੱਥੇ ਨੈਤਿਕਤਾ ਨੂੰ ਬਲ ਮਿਲਦਾ ਹੋਵੇ, ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਪੁਰਖਿਆਂ ਨੇ ਇਹ ਗੁਰਬਾਣੀ ਦੇ ਇਸ ਸਿਧਾਂਤ ਨੂੰ ਇੱਥੇ ਇਉਂ ਲਾਗੂ ਕੀਤਾ, ਇਹ ਸਾਰੇ ਮਨਾਉਣੇ ਚਾਹੀਦੇ ਆ। ਜਿੱਥੇ ਅਸੀਂ ਆ ਜਿਹੜਾ ਹੈਗਾ ਦਿਨ ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਇਹ ਮਨਾਉਂਦੇ ਆ, ਉੱਥੇ ਅਸੀਂ ਜਦੋਂ ਸੁਣਦੇ ਆ ਕਿ ਰਾਗੀ ਢਾਡੀ ਕਥਾਕਾਰ, ਸਾਨੂੰ ਚੇਤੇ ਆ ਉਹਨਾਂ ਦਿਨਾਂ ਦੇ ਵਿੱਚ ਇੱਕ ਕੈਸਟ ਬੜੀ ਆਈ ਸੀ, ਗੋਲੀ ਨਾ ਮਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣੀ, ਉਹ ਸਾਰੇ ਬੱਸਾਂ ਗੱਡੀਆਂ ਮੋਟਰਾਂ ਤੇ ਚੱਲਦੀ ਹੁੰਦੀ ਸੀ। ਤੋ ਇਹ ਸਾਡੇ ਰੋਣ ਧੋਣ ਜਿਹਾ ਨਹੀਂ ਹੈਗਾ। ਪਿੱਛੇ ਜਦੋਂ ਆਹ ਮਾਤਮੀ ਧੁਰਾਂ ਦਾ ਸੁਨੇਹਾ ਦੇਈ ਜਾਂਦਾ ਸੀ ਮੌਜੂਦਾ ਹਾਕਮ ਭਗਵੰਤ ਮਾਨ, ਉਦੋਂ ਪੰਥ ਨੇ ਇਹੀ ਦੱਸਿਆ ਭਾਈ ਸਾਡੇ ਇਹੋ ਜਿਹਾ ਕੁਛ ਨਹੀਂ ਹੁੰਦਾ, ਸਾਡੀਆਂ ਸ਼ਹਾਦਤਾਂ ਦੇ ਉੱਤੇ ਵੀ ਸਾਡੀਆਂ ਵਾਰਾਂ ਬਣਦੀਆਂ ਨੇ। ਸੋ ਜਿਹੜਾ ਇਹ ਦਿਨ ਵਾ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਦਾ, ਇਹਦੀ ਯਾਦ ਵਿੱਚ ਸਮਾਗਮ ਹੋਣੇ ਆ, ਬੜੀ ਚੰਗੀ ਗੱਲ ਆ। ਨਾਲ ਦੀ ਨਾਲ ਭੈਣ ਸੁਰਿੰਦਰ ਕੌਰ ਜਿਨੇ ਸ਼ਹੀਦ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਆਨੰਦ ਕਾਰਜ ਕਰਵਾ ਕੇ ਇੱਕ ਨਵੀਂ ਤਰ੍ਹਾਂ ਦਾ ਇਤਿਹਾਸ ਸਿਰਜਿਆ, ਉਹਨਾਂ ਦੀ ਯਾਦ ਵਿੱਚ ਵੀ ਸੰਗਤਾਂ ਜਿਹੜੀਆਂ ਨੇ ਇਸ ਦਿਨ ਨੂੰ ਮਨਾਉਂਦੀਆਂ ਨੇ। ਸੋ ਬੜਾ ਚੰਗਾ ਇਹ ਹੈਗਾ ਕਿ ਅਸੀਂ ਆਪਦੇ ਇਤਿਹਾਸ ਦੇ ਵਿਰਸੇ ਨਾਲ ਜੁੜੇ ਰਹੀਏ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਦਾ ਰਹੇ। ਪਰ ਇੱਕ ਗੱਲ ਇੱਥੇ ਜ਼ਰੂਰ ਕਰਨੀ ਬਣਦੀ ਆ ਕਿ ਅੱਜ ਜਿੱਥੇ ਸਾਡੇ ਬਹੁਤ ਸਾਰੇ ਭੈਣ ਭਰਾ ਸੋਸ਼ਲ ਮੀਡੀਆ ਦੇ ਰਾਹੀਂ ਆਪਦੇ ਇਤਿਹਾਸ ਦੇ ਵਿਰਸੇ ਨੂੰ ਅੱਗੇ ਵਧਾ ਰਹੇ ਨੇ, ਉੱਥੇ ਅਸੀਂ ਬਹੁਤ ਸਾਰੀ ਨੈਗੇਟਿਵ ਪਾਸੇ ਨੂੰ એનર્ਜੀ ਵੇਸਟ ਕਰਦੇ ਆ ਤੇ ਆਪਸੀ ਪਾਟੋ ਧਾੜ ਕਾਟੋ ਕਲੇਸ਼ ਵੱਲ ਨੂੰ ਵੱਧ ਜਾਂਦੇ ਆ। ਸਾਨੂੰ ਸੁਚੇਤ ਰੂਪ ਵਿੱਚ ਹੋਣਾ ਚਾਹੀਦਾ ਕਿ ਅਸੀਂ ਇੱਕ ਜੁਟਤਾ ਤੇ ਇੱਕ ਮੁੱਠਤਾ ਨਾਲ ਆਪਦੇ ਮੰਜ਼ਿਲ ਵੱਲ ਨੂੰ ਜਾਣਾ। ਪੰਥ ਦੀ ਚੜ੍ਹਦੀ ਕਲਾ ਵਾਲੀਆਂ ਗੱਲਾਂ ਸ਼ੇਅਰ ਕਰੋ ਤੇ ਖਾਲਿਸਤਾਨ ਦੀ ਚੜ੍ਹਦੀ ਕਲਾ ਵਾਲੀਆਂ ਗੱਲਾਂ ਸ਼ੇਅਰ ਕਰੋ ਤੇ ਉਸ ਪਾਸੇ ਨੂੰ ਵਧੀਏ ਜਿੱਥੇ ਸਾਡੇ ਨਿਸ਼ਾਨਾ, ਸਾਡੀ ਮੰਜ਼ਿਲ ਬਈ UNO ਦੇ ਵਿੱਚ ਜਿੱਥੇ ਹੋਰਨਾਂ ਮੁਲਕਾਂ ਦੇ ਝੰਡੇ ਝੂਲਦੇ ਆ, ਸਾਡਾ ਖਾਲਿਸਤਾਨ ਦਾ ਝੰਡਾ ਝੂਲੇ, ਉਹ ਦਿਨ ਇੱਕ ਦਿਨ ਲਾਜ਼ਮੀ ਆਊਗਾ। ਸੋ ਇੱਥੇ ਸਮਾਪਤੀ ਆ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।